ਦੇ ਕੰਬਾਂ 'ਚ ਪਹਿਲਾਂ, ਓਏ ਬਾਕੀ ਦੇ ਕੰਬਾਂ 'ਚ ਪਹਿਲਾਂ ਸਿਹਤ ਜ਼ਰੂਰੀ ਏ, ਓ ਬਾਕੀ ਦੇ ਕੰਬਾਂ 'ਚ ਪਹਿਲਾਂ। ਪੰਜਾਬੀ ਰੇਡੀਓ ਜਵਾਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜਵਾਸੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਦੇਸੀ ਤਰੀਕੇ ਦੇ ਨਾਲ, ਨੈਚੁਰਲ ਤਰੀਕੇ ਦੇ ਨਾਲ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ, ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹਨਾਂ 'ਤੇ ਕੰਟਰੋਲ ਕਿਵੇਂ ਕਰਨਾ ਆ, ਉਹਨਾਂ ਨੂੰ ਜੜੋਂ ਵੀ ਖ਼ਤਮ ਕਰ ਸਕਦੇ ਹਾਂ ਜੇ ਸਾਡੀ ਇੱਛਾ ਹੋਵੇ ਤਾਂ। ਅਤੇ ਕਿਉਂਕਿ ਜਿਹੜੀਆਂ ਇਹ ਬਿਮਾਰੀਆਂ ਸਾਨੂੰ ਲੱਗ ਰਹੀਆਂ ਹੈ ਨਾ, ਦੂਜਿਆਂ ਨੂੰ ਘੱਟ ਲੱਗ ਰਹੀਆਂ, ਮਤਲਬ ਕਿ ਜਾਨਵਰਾਂ ਨੂੰ, ਹੋਰ ਪਸ਼ੂਆਂ ਨੂੰ, ਉਹਨਾਂ ਨੂੰ ਬਹੁਤ ਘੱਟ ਲੱਗਦੀਆਂ, ਕਿਉਂਕਿ ਉਹਨਾਂ ਦਾ ਫਰਕ ਹੈ ਸਾਡੇ ਨਾਲ, ਖਾਣ ਪੀਣ ਦਾ ਫਰਕ ਹੈਗਾ ਬਹੁਤ ਜ਼ਿਆਦਾ। ਕਈ ਬਿਮਾਰੀਆਂ ਤਾਂ ਸਾਨੂੰ ਖਾਣ ਪੀਣ ਤੋਂ ਹੀ ਲੱਗਦੀਆਂ ਆ। ਸੋ ਖਾਣਾ ਪੀਣਾ ਵੀ ਠੀਕ ਕਰਨਾ ਚਾਹੀਦਾ, ਪਰ ਜਿਹੜੀਆਂ ਬਿਮਾਰੀਆਂ ਫਿਰ ਲੱਗ ਜਾਂਦੀਆਂ, ਜਿਨ੍ਹਾਂ ਦਾ ਪਤਾ ਤੁਸੀਂ ਕਰ ਲੈਂਦੇ ਆ, ਉਹਨਾਂ ਦਾ ਇਲਾਜ ਆ ਜਿਹੜਾ ਉਹ ਆਪ ਕਰ ਸਕਦੇ ਆ। ਇਹ ਨਹੀਂ ਕਿ ਸਾਨੂੰ ਕੋਈ ਬਿਮਾਰੀ ਲੱਗ ਗਿਆ ਤਾਂ ਅਸੀਂ ਬਸ ਬੈਠ ਗਏ ਜੀ ਹੁਣ ਤਾਂ ਅਸੀਂ ਬਸ ਗਏ ਦੁਨੀਆ ਤੋਂ। ਹੌਸਲੇ ਦੇ ਨਾਲ ਹਰੇਕ ਚੀਜ਼ ਨੂੰ ਫਾਈਟ ਕਰਿਆ ਕਰੋ, ਬਿਮਾਰੀਆਂ ਦੇ ਨਾਲ ਫਾਈਟ ਤੁਸੀਂ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਸੀਂ ਕੋਈ ਵੀ ਤੁਹਾਡੇ ਕੋਲ ਹੋਮ ਰੈਮਡੀ ਆ ਉਹ ਸ਼ੇਅਰ ਕਰ ਸਕਦੇ ਆ। ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਅੰਡਿਆਨਾ, ਬਹਾਦਰ ਸਿੰਘ ਫੌਲਰ, ਮਨਜੀਤ ਸਿੰਘ ਵਰਜੀਨੀਆ, ਗਰਮੀਤ ਸਿੰਘ ਜੂਕੇ, ਬਲਕਾਰ ਸਿੰਘ, ਅਮਰਜੀਤ ਕੌਰ ਬੇਕਰਸਫੀਲਡ, ਤਜਿੰਦਰ ਸਿੰਘ ਗਿਆਓ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਜਾਹੋ ਸੈਕਰਾਮੈਂਟੋ, ਸੁਰਿੰਦਰ ਕੌਰ ਸੰਗਾ ਸ਼ਿਕਾਗੋ, ਜੋਗਿੰਦਰ ਕੌਰ ਰੀਡਲੀ, ਬਲਵੰਤ ਕੌਰ ਮਾਂਗਟ ਓਹਾਇਓ, ਜੀਤ ਕੌਰ ਢੇਸੀ ਟਰਲਿਕ, ਇੰਦਰਜੀਤ ਸਿੰਘ, ਰਸ਼ਪਾਲ ਕੌਰ ਸਰਾਏ ਅਟਵਾਟਰ, ਬਲਜਿੰਦਰ ਬੈਂਸ, ਦਲਵੀਰ ਕੌਰ, ਜਸਵਿੰਦਰ ਕੌਰ ਅਟਵਾਲ ਜੁਬਾ ਸਿਟੀ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਪਰਮਾਤਮਾ ਅੱਗੇ ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ। ਹੁਣ ਤੁਸੀਂ ਕਾਲ ਕਰ ਸਕਦੇ ਹੋ 4082725200 408 272 5200 'ਤੇ ਕਾਲ ਕਰਕੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਆ ਉਹ ਤੁਸੀਂ ਸ਼ੇਅਰ ਕਰ ਸਕਦੇ ਹਾਂ। ਜੇ ਕੋਈ ਖਾਣ ਨਾਲ ਕੋਈ ਚੀਜ਼ ਠੀਕ ਹੋ ਸਕਦਾ ਉਹ ਵੀ ਦੱਸ ਸਕਦੇ ਹਾਂ ਜੀ। ਅਤੇ ਸਾਡੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ। ਅਤੇ ਹੁਣ ਚੱਲਦੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਜੀ ਸੁਮਨਜੀਤ। ਸੁਮਨਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਜਿਹੜਾ ਅੱਡੀਆਂ ਬਾਰੇ ਦੱਸਦੇ ਆ ਨਾ ਵੀ ਚੌਲ ਪਾ ਕੇ ਜਰਾਬ ਦੇ ਵਿੱਚ ਰੱਖੋ, ਹੈ ਨਾ ਜੀ? ਹਾਂਜੀ ਭੈਣ ਜੀ ਮੈਂ ਇੰਨਾ ਪੁੱਛਣਾ ਸੀ, ਚੌਲ ਇਸ ਤਰ੍ਹਾਂ ਗਿੱਲੇ ਕਰਕੇ? ਨਹੀਂ ਸੁੱਕੇ ਸੁੱਕੇ ਗਰਮ ਕਰਨੇ ਆ। ਅੱਛਾ ਜੀ, ਥੈਂਕ ਯੂ ਭੈਣ ਜੀ। ਮੇਰੇ ਥੈਂਕ ਯੂ ਭੈਣ ਜੀ। ਓਕੇ ਥੈਂਕ ਯੂ ਜੀ, ਥੈਂਕ ਯੂ। ਰਾਜ ਆਸਟ੍ਰੇਲੀਆ ਤੋਂ। ਰਾਜ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਮੈਂ ਜਿੱਦਾਂ ਸੁਣਦਾ ਕਾਫੀ ਟਾਈਮ ਤੋਂ ਆ ਜਿੱਦਾਂ ਪ੍ਰੋਗਰਾਮ, ਤਾਂ ਮੈਂ ਜਿੱਦਾਂ ਪੁੱਛਣਾ ਚਾਹੁੰਦਾ, ਜਿੱਦਾਂ ਮੈਨੂੰ ਬੁਖਾਰ ਆ, ਜਿੱਦਾਂ ਚੜਿਆ ਸੀ ਮਲੇਰੀਆ। ਠੀਕ ਆ। ਹਾਂਜੀ, ਜਿੱਦਾਂ ਪਹਿਲਾਂ ਕਿਤੇ ਇੰਡੀਆ ਮੈਨੂੰ 7 ਸਾਲ ਦੀ ਉਮਰ 'ਚ ਜਿੱਦਾਂ ਹੋਇਆ ਸੀਗਾ, ਮੁੜ ਕੇ ਆ ਗਿਆ। ਹੁਣ ਜਿੱਦਾਂ ਮੈਂ 32 'ਚ ਆ, ਤਾਂ ਹੁਣ ਹੋਇਆ ਤਾਂ ਜਿੱਦਾਂ ਠੀਕ ਹੋ ਜਾਂਦਾ। ਜਿੱਦਾਂ ਮੈਂ ਕੰਮ ਕਰਦਾ ਆ, ਜਿੱਦਾਂ ਡਾਕਟਰ ਕਹਿੰਦਾ ਤੂੰ ਕੰਮ ਵੀ ਕਰ, ਉਹਦਾ ਮੈਡੀਸਨ ਲਈ ਆ, ਤਾਂ ਜਿੱਦਾਂ 4-5 ਘੰਟੇ ਕੰਮ ਕਰਕੇ ਜਿੱਦਾਂ ਥਕਾਵਟ ਬਹੁਤ ਮੈਨੂੰ ਹੋ ਜਾਂਦੀ ਆ। ਹਾਂਜੀ ਠੀਕ ਹੈ। ਲੱਤਾਂ ਬਹੁਤ ਦੁਖਦੀਆਂ ਜੀ ਬਾਅਦ 'ਚੋਂ। ਜੇ ਕਿਸੇ ਕੋਲ ਜੇ ਹੋਇਆ ਤਾਂ ਜ਼ਰੂਰ ਦੱਸਣ ਜੀ, ਜੇ ਕੋਈ ਘਰੇਲੂ। ਜ਼ਰੂਰ ਜੀ। ਹਾਂਜੀ ਥੈਂਕ ਯੂ ਜੀ। ਥੈਂਕ ਯੂ। ਮਲੇਰੀਆ ਦਾ ਕੀ ਇਲਾਜ ਆ, ਕੀ ਖਾ ਸਕਦੇ ਆ, ਉਹਦੇ ਬਾਰੇ ਜ਼ਰੂਰ ਦੱਸਿਓ। ਸੁਖਪ੍ਰੀਤ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਇਹ ਵੀ ਜਿਵੇਂ ਇੱਕ ਤੇ ਮੇਰਾ BP ਵੱਧਦਾ ਤੇ ਮੈਂ ਲਸਣ ਖਾਏ ਵੀ ਚਾਲੂ ਕੀਤਾ। ਜੇ ਜ਼ਿਆਦਾ ਗਰਮ ਚੀਜ਼ ਖਾਂਦੀ ਆ ਤੇ ਉਹ ਮੈਨੂੰ ਸਿਖਾਉਂਦੀ ਨੀ ਗੀ। ਇੱਕ ਮੈਨੂੰ ਅਲਰਜੀ ਦੇ ਨਾਲ ਬਹੁਤ ਨੱਕੋ ਪਾਣੀ ਤੇ ਛਿੱਕਾਂ ਬੜੀਆਂ ਆਉਂਦੀਆਂ ਵਾ, ਤੇ ਉਹ ਜਿਵੇਂ ਮੈਂ ਬਣਾਇਆ ਵਾ ਖਸਖਾਸ, ਬਦਾਮ, ਕਾਜੂ ਪਾ ਕੇ ਉਹ ਪੀਨੀ ਆ ਤਾਂ ਵੀ ਮੇਰੀਆਂ ਅੱਖਾਂ ਦੇ ਵਿੱਚੋਂ ਦੀ ਸੇਕ ਨਿਕਲਦਾ ਆ। ਹਾਂਜੀ, ਤੇ ਮੈਨੂੰ BP ਦਾ ਵੀ ਦੱਸੋ ਤੇ ਇਹ ਵੀ ਦੱਸੋ। ਮੈਨੂੰ 3 ਮਹੀਨੇ ਹੋ ਗਏ, ਮੈਨੂੰ ਕਦੀ 55 ਸਾਲ ਦੀ ਉਮਰ ਹੋ ਗਈ, ਮੈਨੂੰ ਕਦੀ ਜ਼ੁਕਾਮ ਨਹੀਂ ਸੀ ਹੋਇਆ, ਤੇ ਇੰਨਾ ਬੁਰਾ ਹਾਲ ਹੁੰਦਾ ਨਾ। ਡਾਕਟਰ ਨੂੰ ਖਾਇਆ ਤਾਂ ਉਹ ਕਹਿੰਦੇ ਅਲਰਜੀ ਆ ਆਂਡੇ ਤੋਂ ਤੇ ਆਪਣੇ ਘੱਟੇ ਮਿੱਠੇ ਤੋਂ। ਆਂਡਿਆਂ ਦੇ ਮੈਨੂੰ 19 ਸਾਲ ਹੋ ਗਏ, ਆਂਡਾ ਮੀਟ ਤੇ ਮੈਂ ਕਦੀ ਖਾਧਾ ਹੀ ਨਹੀਂ ਆ। ਹਾਂਜੀ, ਤੇ ਇਹ ਮੈਨੂੰ ਦੱਸਣ ਵੀ ਕਿਹੜੀ ਚੀਜ਼ ਖਾਧੀ ਜਾਏ। ਹਾਂਜੀ ਵੈਸੇ ਤੁਹਾਡੇ ਵੱਲ ਅਲਰਜੀਆਂ ਬਹੁਤ ਹੈਗੀਆਂ ਆ। ਅਲਰਜੀਆਂ ਤੋਂ ਕਿਵੇਂ ਛੁਟਕਾਰਾ ਪਾਉਣਾ? ਕਹਿੰਦੇ ਅਲਰਜੀ ਉਦੋਂ ਹੁੰਦੀ ਆ ਜਦੋਂ ਸਾਡਾ ਇਮਿਊਨ ਸਿਸਟਮ ਆ ਅੰਦਰੋਂ ਅਸੀਂ ਸਟਰੋਂਗ ਨਹੀਂ ਹੁੰਦੇ। ਉਸ ਤਰ੍ਹਾਂ ਵੀ ਹੋ ਜਾਂਦਾ। ਹਾਂ, ਬਾਏ ਗਰਮੀ ਆਪਾਂ ਕਹਿੰਦੇ ਹੈਗੇ ਆ, ਕਈ ਵਾਰੀ ਅਸੀਂ ਸੋਚ ਜ਼ਿਆਦਾ ਲੈਂਦੇ, ਉਹਦੇ ਨਾਲ ਵੀ ਬਹੁਤ ਜ਼ਿਆਦਾ ਸਾਨੂੰ ਉਹ ਜਿੱਦਾਂ ਕਹਿੰਦੇ ਅਸੀਂ ਸੋਚੀ ਜਾਂਦੇ ਨਾ, ਉੱਦਾਂ ਸਾਡਾ ਸਰੀਰ ਆ ਜਿਹੜਾ ਉਹ ਹੋ ਜਾਂਦਾ ਆ।
ਕਈ ਵਾਰੀ ਕੋਈ ਬਿਮਾਰੀ ਤੁਸੀਂ ਸੋਚ ਲਓ ਕਹਿੰਦੇ ਬਹੁਤ ਜਿੱਦਾਂ ਉਹ ਤੁਹਾਨੂੰ ਸਗੋਂ ਕਿ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਆ, ਸੋਚਿਆ ਵੀ ਬਿਮਾਰੀ ਬਾਰੇ ਉਸ ਬਾਰੇ ਘੱਟ ਕਰੋ ਜਿਹੜੀ ਹੁੰਦੀ ਆ। ਇਹਦਾ ਮਤਲਬ ਇਹ ਨਹੀਂ ਕਿ ਇਲਾਜ ਨਹੀਂ ਕਰਨਾ, ਇਲਾਜ ਵੀ ਕਰੋ। ਅਤੇ ਜਿਹੜਾ ਇਹਨਾਂ ਨੂੰ ਹੁਣ ਘੱਟੇ ਮਿੱਟੀ ਤੋਂ ਹੈਗੇ ਆ, ਘੱਟਾ ਮਿੱਟੀ ਤੋਂ ਤਾਂ ਤੁਹਾਨੂੰ ਖਿਆਲ ਰੱਖਣਾ ਪਊਗਾ ਜੀ, ਕਿਉਂਕਿ ਮਿੱਟੀ ਦਾ ਘਰ ਬੰਦ ਹੁੰਦਿਆਂ ਹੀ ਇੱਥੇ ਅੰਦਰ ਆ ਜਾਂਦੀ ਆ। ਸੋ ਉਹਦੇ ਬਾਰੇ BP ਹੈਗਾ ਤੁਹਾਨੂੰ, ਅੱਛਾ ਤੁਸੀਂ ਉਹਨੂੰ ਖਾ ਹੀ ਜਾਇਓ, ਵੈਸੇ ਕੁਛ ਨਾਲ ਠੰਡਾ ਵੀ ਖਾ ਸਕਦੇ, ਪੀ ਸਕਦੇ ਹਾਂ। BP ਵਾਲੇ ਨੂੰ ਤਾਂ ਵੈਸੇ ਲੱਸੀ ਬਹੁਤ ਵਧੀਆ ਹੁੰਦੀ ਆ, ਜੇ ਤੁਸੀਂ ਲਸਣ ਖਾਂਦੇ ਹੋ ਤਾਂ ਲੱਸੀ ਵੀ ਪੀ ਸਕਦੇ ਆ, ਕਿ ਉਹਨੂੰ ਲੱਸੀ ਵੀ ਬਣਾ ਕੇ ਤੁਸੀਂ ਪੀ ਲਿਆ ਕਰੋ, ਉਹ ਠੰਡੀ ਹੁੰਦੀ ਆ। ਵੈਸੇ ਹੋਰ ਵੀ ਇਲਾਜ ਪੁੱਛਦੇ ਆ, ਕਈਆਂ ਨੇ ਬਹੁਤ ਸਾਰੇ ਇਲਾਜ ਆ ਜਿਹੜੇ ਉਹ ਕੀਤੇ ਆ ਤਾਂ ਉਹਨਾਂ ਨੂੰ ਆਰਾਮ ਵੀ ਆਇਆ ਆ। ਅਤੇ ਅੱਗੇ ਗੁਰਦੀਪ ਭੁੱਲਰ ਜੀ। ਬਲਵਿੰਦਰ, ਸਤਿ ਸ੍ਰੀ ਅਕਾਲ ਪੁੱਤਰ। ਸਤਿ ਸ਼੍ਰੀ ਅਕਾਲ। ਮੇਰਾ ਪੋਤਰਾ ਡਿੱਗ ਪਿਆ ਵਿਹੜੇ ਦੇ ਵਿੱਚ, ਉਹਦਾ ਨਾ ਗਿੱਟੇ ਦੀ ਮੋਹ ਨਿਕਲ ਗਈ ਤੇ ਸੁੱਜ ਗਿਆ ਗਿੱਟਾ। ਠੀਕ ਆ, ਤੇ ਕੀ ਲਾਈਏ ਉੱਤੇ ਪੁੱਤਰ? ਹਾਂਜੀ ਠੀਕ ਆ ਗੁਰਦੀਪ ਜੀ, ਤੁਸੀਂ ਸੁਣਦੇ ਰਹੇ ਹੋ। ਵੈਸੇ ਫਟਕੜੀ ਵਗੈਰਾ ਤਾਂ ਦੱਸਦੇ ਹੁੰਦੇ, ਆਪਾਂ ਹੋਰ ਵੀ ਪੁੱਛਦੇ ਹਾਂ। ਜੇ ਕਿਸੇ ਨੂੰ ਪਤਾ ਹੋਇਆ ਤਾਂ ਪਲੀਜ਼ ਜ਼ਰੂਰ ਦੱਸ ਦਿਓ। 4082725200। ਜਸਪਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਇੱਕ ਤਾਂ ਮੈਂ ਦੱਸਣਾ ਆ ਜਿਹੜੀਆਂ ਦਾ ਇਹ ਭਖੜਿਆ ਦਾ ਚਾਂਚਾ ਬੱਕਰੀ ਦੇ ਦੁੱਧ ਨਾਲ, ਹਨਾ। ਇਹ ਕਾਹਦੇ ਲਈ ਜੀ? ਇਹ ਜਿਹੜੀਆਂ ਕਿਡਨੀਆਂ ਵਾਲੇ। ਠੀਕ ਆ। ਦੂਜਾ ਦੱਸਣਾ ਆ ਵੀ ਜਿਹੜੇ ਗੋਡਿਆਂ ਦੇ ਗੱਡੀ ਬਹੁਤ ਦੁਖਿਆ ਨਾ। ਹਾਂਜੀ। ਤੇ ਇੱਕ ਜਵੈਣ ਤਾਂ ਲੌਂਗ ਤੇਲ ਦੇ ਵਿੱਚ ਕਾੜ ਲੈਣੀ ਦੇਸੀ। ਹਾਂਜੀ। ਐਨ ਕਾਲੇ ਕਰ ਲੈਣੇ। ਠੀਕ ਆ। ਤੇ ਉਹ ਤੇਲ ਹੀ ਪੁਣ ਕੇ ਬਸ ਮਲਣਾ ਆ ਗੋਡਿਆਂ ਨੂੰ। ਠੀਕ ਹੈ। ਤੇ ਇੱਕ ਮਗਾਂ ਤੇ ਆਹ ਜੇ ਚ ਬੀ ਕੱਢੀ ਮਨੱਕਾ। ਹਾਂਜੀ। ਫਿਰ ਇੱਕ ਕਾਲੀ ਮਿਰਚ ਜੀ। ਇਹ ਤਿੰਨੇ ਚੀਜ਼ਾਂ ਹਨਾ ਰਗੜ ਕੇ ਤੇ ਗੋਲੀਆਂ ਬਣਾ ਲੈਣੀ। ਠੀਕ ਆ। ਮਨੱਕੇ ਚੋਂ ਬੀ ਕੱਢ ਲੈਣੇ ਜੀ। ਤੇ ਉਹ ਗੋਲੀਆਂ ਬਣਾ ਕੇ ਇੱਕ ਗੋਲੀ ਰੋਜ਼ ਦੀ ਲੈ ਜਾਣੀ ਛੋਲਿਆਂ ਦੇ ਦਾਣੇ ਦੀ। ਠੀਕ ਆ। ਇਹ ਦੀਆਂ ਬਣਾਉਣੀਆਂ। ਤੇ ਇੱਕ ਬੀਬੀ ਕਹਿੰਦੀ ਸੀ ਮੈਨੂੰ ਬਲੱਡ ਪ੍ਰੈਸ਼ਰ ਬਹੁਤ ਆ। ਹਾਂਜੀ। ਉਹ ਕਤੀਰਾ ਗੂੰਦ ਤੇ ਭੇ ਦੇਣਾ ਰਾਤ ਨੂੰ 2 ਚਮਚੇ। ਹਾਂਜੀ। ਤੇ ਸਵੇਰ ਨੂੰ ਸ਼ੱਕਰ ਪਾ ਕੇ ਉਹਨੂੰ ਖਾ ਲੈਣਾ। ਹਾਂਜੀ, ਇਹ ਤਾਂ ਬਹੁਤ ਸੌਖਾ ਇਲਾਜ ਹੈਗਾ, ਨਾਲੇ ਉਹ ਬਹੁਤ ਗੂੰਦ ਬੜਾ ਵਧੀਆ ਹੁੰਦਾ। ਹਾਂਜੀ, ਇੱਕ ਹਫ਼ਤਾ ਕਰਕੇ ਦੇਖਣ, ਫੇਰ ਉਹਨਾਂ ਨੂੰ ਪਤਾ ਲੱਗ ਜਾਣਾ ਆ। ਤੇ ਨਕਸੀਰ ਦਾ ਵੀ ਇਹੀ ਇਲਾਜ ਆ। ਕਈਆਂ ਨੂੰ ਗਰਮੀ ਤੇ ਨਕਸੀਰ ਹੁੰਦੀ ਹੈ ਨਾ। ਜੀ ਜੀ। ਤੇ ਬਲੱਡ ਪ੍ਰੈਸ਼ਰ ਦਾ ਬਸ ਜੀ ਮੈਨੂੰ ਇਹਨਾਂ 3 ਚੀਜ਼ਾਂ ਦਾ ਸੀਗਾ। ਮੈਨੂੰ ਹੋਰ ਇੱਕ ਸੀਗੀ, ਉਹ ਮੈਨੂੰ ਭੁੱਲ ਗਈ ਹੁਣ। ਜੀ ਸਹੀ ਹੈ ਨਾ। ਹਾਂਜੀ, ਜਦੋਂ ਯਾਦ ਆ ਗਿਆ ਤੇ ਜ਼ਰੂਰ ਤੁਸੀਂ ਦੱਸ ਦਿਓ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਤੀਰਾ ਗੂੰਦ ਆ ਤੁਸੀਂ ਰਾਤ ਨੂੰ ਭੇਂਦਿਆਂ ਹੀ ਉਹ ਤਾਂ ਬਹੁਤ ਵਧੀਆ ਜਿਹੜਾ ਉਹ ਹੋ ਜਾਂਦਾ ਆ। ਤੇ ਉਹ ਤੁਸੀਂ ਫਿਰ ਲੈ ਸਕਦੇ ਆ। ਜੇ ਕੱਚਾ ਦੁੱਧ ਠੰਡਾ ਪੀ ਲੈਂਦੇ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਆ, ਉਹਦੇ ਵਿੱਚ ਪਾ ਕੇ ਵੀ ਪੀ ਸਕਦੇ ਆ। ਤੇ ਕਿਸੇ ਤਰ੍ਹਾਂ ਵੀ ਤੁਸੀਂ ਉਹਨੂੰ ਅੰਦਰ ਨਗਾਉਣਾ, ਉਹਦਾ ਸਵਾਦ ਤੇ ਕੋਈ ਹੁੰਦਾ ਨਹੀਂਗਾ। ਕਤੀਰਾ ਗੂੰਦ ਬਹੁਤਿਆਂ ਨੇ ਕੀ ਕੀਤਾ, ਕਤੀਰੇ ਗੂੰਦ ਨੂੰ ਉਹਨਾਂ ਨੇ ਲੈ ਕੇ ਉਹਨੂੰ ਥੋੜ੍ਹਾ ਜਿਹਾ ਗਰਮ ਕਰਕੇ ਉਹਨੂੰ ਕੁੱਟ ਲਿਆ, ਉਹਨੂੰ ਪੀਸ ਕੇ ਰੱਖ ਲਿਆ ਆ, ਤੇ ਉਹ ਉਸ ਤਰ੍ਹਾਂ ਲੈਂਦੇ ਹੈਗੇ ਆ। ਹਾਂਜੀ, ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਜਗਦੇਵ ਸਿੰਘ ਜੀ। ਬਲਵਿੰਦਰ ਭੈਣ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਮੈਂ ਨਾ ਇੱਥੇ ਨੈਣਾ ਤੋਂ ਬੋਲਦਾ ਤੇ ਮੇਰੀ ਮਿਸੇਜ ਨਾ ਲੋਪਸ ਦੀ ਬਿਮਾਰੀ ਆ। ਕੋਈ ਦਰਦ ਜਾਣ ਕੇ ਸਡਨਲੀ ਕਦੇ ਮੋਢਿਆਂ ਤੇ ਬਾਂਹ 'ਚ, ਕਦੇ ਚਲਦੀ ਲੱਕ 'ਚ ਇਹਦੇ ਲੱਤ ਦੇ ਹੁੰਦੀ ਹੈ। ਉਹ ਡਾਕਟਰਾਂ ਨੂੰ ਪਤਾ ਕੀਤਾ ਤੇ ਉਹ ਕਹਿੰਦੇ ਬਿਮਾਰੀ ਇੰਡੀਆ ਪਤਾ ਕੀਤਾ ਤੇ ਅੱਛਾ, ਉਹਦੇ ਬਾਅਦ ਜੇ ਕਿਸੇ ਨੂੰ ਭੈਣ ਨੂੰ ਅਚਾਨਕ ਦਰਦ ਉਹਨਾਂ ਦੀ ਘੁੰਮਦੀ ਆ, ਅਚਾਨਕ ਘੁੰਮਦੀ ਆ ਜੀ। ਹੁਣ ਉਹ ਮੋਢਿਆਂ ਤੋਂ ਬਹੁਤ ਜਾਣ ਕੇ ਜਿੱਦਾਂ ਨਾ ਕਈ ਵਾਰੀ ਆਪਾਂ ਕਹਿੰਦੇ ਵੀ ਤੂੰ ਤਾਂ ਹਾਸੀ ਕਹਿੰਦੇ ਵੀ ਤੂੰ ਮਜ਼ਾਕ ਕਰਦੇ ਆ ਨਾ। ਹਾਂਜੀ। ਜਲਦੀ ਕਦੇ ਖੜ ਜਾਂਦੀ ਆ ਗੋਡਾ। ਉਹ ਕਹਿੰਦੀ ਮੈਂ ਕੀ ਹੋ ਗਿਆ, ਮੇਰੇ ਤੋਂ ਤੁਰੇ ਨਹੀਂ ਜਾਂਦਾ, ਗੋਡਾ ਖੜ ਗਿਆ ਮੇਰੇ ਤੋਂ। ਤੇ ਬਾਂਹ ਉੱਪਰ ਚੁੱਕਦੀ, ਮੇਰੇ ਤਾਂ ਬਾਂਹ ਨਹੀਂ ਚੁੱਕੀ ਜਾਂਦੀ, ਕਦੇ ਬੜਾ ਵਧੀਆ। ਅੱਛਾ। ਲੋਪਸ ਕਹਿੰਦੇ ਵੈਸੇ ਇੱਥੇ ਪਤਾ ਕੀਤਾ ਕੋਈ ਲੋਪਸ ਦੀ ਬਿਮਾਰੀ, ਤੇ ਜੇ ਕਿਸੇ ਵੀ ਪਤਾ ਹੋਵੇ ਤਾਂ ਠੀਕ ਹੈ। ਥੈਂਕ ਯੂ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਚਾਨਕ ਪੇਨ ਕਿਤੇ ਘੁੰਮਦੀ ਆ, ਲੱਤ ਖੜ ਗਈ, ਬਾਂਹ ਖੜ ਗਈ, ਮੋਢਾ ਖੜ ਗਿਆ, ਗੋਡਾ ਖੜ ਗਿਆ ਉਹਨਾਂ ਦਾ। ਅਤੇ ਜੇ ਕਿਸੇ ਨਾਲ ਕਦੀ ਵੀ ਕੋਈ ਹੈਪਨ ਇਹੋ ਜਿਹਾ ਹੋਇਆ ਆ, ਜੇ ਕਿਸੇ ਨੂੰ ਇਲਾਜ ਦਾ ਪਤਾ ਹੈ ਤਾਂ ਪਲੀਜ਼ ਜ਼ਰੂਰ ਦੱਸ ਦਿਓ। ਕਿਸੇ ਕੋਲ ਕੋਈ ਇਸ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਆਪ ਵੀ ਕੀਤਾ ਹੋਵੇ ਤਾਂ ਜ਼ਰੂਰ ਦੱਸਿਓ ਜੀ। ਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਤੁਹਾਡਾ ਬਹੁਤ ਵਧੀਆ, ਜੀਂਦੇ ਜਾਗਦੇ ਰਹੋ। ਥੈਂਕ ਯੂ ਜੀ। ਤੰਦਰੁਸਤੀ ਬਖਸ਼ੇ ਤੁਹਾਨੂੰ ਰੱਬ, ਇੰਨਾ ਦੁਨੀਆ ਦਾ ਭਲਾ ਚੱਲਦਾ। ਥੈਂਕ ਯੂ। ਹਾਂਜੀ, ਪਿਛਲੀ ਵੀਕ ਕਿਸੇ ਨੇ ਪੁੱਛਿਆ ਸੀਗਾ ਭਾਈ ਸਾਡਾ ਬੱਚਾ ਆ 10 ਸਾਲਾਂ ਦਾ, ਤਾਂ ਉਹਦਾ ਜਵਾੜਾ ਬਹੁਤ ਆਵਾਜ਼ ਦਿੰਦਾ। ਹਾਂਜੀ।
ਤੇ ਇਹ ਮੇਰੇ ਨਾਲ ਵੀ ਜਿੱਦਾਂ ਹੈਪਨ ਹੋਈ ਸੀ ਇੱਕ ਵਾਰੀ, ਮੈਂ ਅੱਗੇ ਵੀ ਦੱਸਿਆ ਸੀਗਾ, ਤਾਂ ਮੈਂ ਤਾਂ ਜਿੱਦਾਂ ਸਪੈਸ਼ਲਿਸਟ ਕੋਲ ਫਿਰ ਜਾ ਕੇ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਇਦਾਂ ਕਬਜ਼ੇ ਆ ਥੋੜੇ ਬਹੁਤੇ ਗਾਂਹ ਪਿਛਾਂਹ ਹੋ ਜਾਂਦੇ ਆ, ਹੋ ਸਕਦਾ ਉਹਦੇ ਸੱਟ ਲੱਗੀ ਹੋਵੇ ਜਾਂ ਉਦਾਂ ਹੀ ਹਿੱਲ ਹੁੱਲ ਗਿਆ ਹੋਵੇ, ਕਈ ਵਾਰੀ ਜ਼ਿਆਦੀ ਵਾਸੀ ਲਈਦੀ ਤਾਂ ਵੀ ਇਹ ਪ੍ਰੋਬਲਮ ਆ ਜਾਂਦੀ ਆ। ਜੀ ਜੀ। ਤੇ ਇਹਨੂੰ ਸਿਰਫ ਮੇਰੇ ਤਾਂ ਜਿੱਦਾਂ ਉਹਨਾਂ ਨੇ ਕਿਹਾ ਸੀ ਵੀ ਤੈਨੂੰ ਗਾਰਡ ਬਣਾ ਕੇ ਦੇਵਾਂਗੇ, ਕੁਦਰਤੀ ਮੈਂ ਆਪ ਹੀ ਇਹਨੂੰ ਕਿ ਮਾਲਿਸ਼ ਸ਼ੁਰੂ ਕਰ ਦਿੱਤੀ ਕਰਨੀ, ਮੈਨੂੰ ਕਿਸੇ ਨੇ ਦੱਸਿਆ। ਅੱਛਾ ਜੀ। ਤੇ ਗਰਮ ਪਾਣੀ ਦਾ ਸੇਕ ਨਹਾਉਣ ਲੱਗੇ ਵੀ ਜਾਂ ਗਿੱਲਾ ਕਰਕੇ ਛੋਟਾ ਤੌਲੀਆ ਮਾਈਕ੍ਰੋਵੇਵ ਚ ਰੱਖ ਕੇ ਜਿੱਦਾਂ ਵੀ ਸੇਕਦੇ ਹੁੰਦਾ, ਗਰਮ ਪਾਣੀ ਵਾਲੀ ਬੋਤਲ ਵੀ ਮਿਲਦੀ ਆ, ਦੋਹੀਂ ਪਾਸੇ ਉਹ ਜਵਾੜੇ ਨੂੰ ਸੇਕ ਦੇਣ ਤੇ ਮਾਲਿਸ਼ ਕਰਨ ਜਿੰਨੀ ਵਾਰੀ ਵੀ ਹੋ ਸਕੇ। ਠੀਕ ਹੈ ਜੀ। ਤੇ ਮੈਨੂੰ ਤਾਂ ਇਹ ਪ੍ਰੋਬਲਮ ਹਟ ਗਈ ਸੀ। ਹੁਣ ਮੈਨੂੰ ਅਗਲੇ ਦੀ ਕਿਸਮਤ ਅਗਲੇ ਦੇ ਨਾਲ। ਕੁਝ ਕਰਨਾ ਤਾਂ ਚਾਹੀਦਾ ਨਾ। ਕਰਨਾ ਤਾਂ ਚਾਹੀਦਾ। ਹੁਣ ਜੇ ਇੱਕ ਵਾਰੀ ਉਹ ਮਾਲਿਸ਼ ਕਰਕੇ ਆਰਾਮ ਭਾਲਣ, ਇਹ ਤਾਂ ਗੱਲ ਗਲਤ ਆ। ਹਾਂਜੀ ਹਾਂਜੀ, ਕਰਨਾ ਜ਼ਰੂਰ ਪਊਗਾ ਕੁਝ। 2-4 ਵੀਕਾਂ ਕਰਨਾ ਪੈਣਾ। ਦੂਜਾ ਬਹੁਤਾ ਲੋਕੀ ਆ ਗੋਡਿਆਂ ਦੀ ਪ੍ਰੋਬਲਮ ਪੁੱਛਦੇ, ਇਹ ਵੀ ਮੇਰਾ ਆਪਣਾ ਕੀਤਾ ਆ। ਕੁਆਰ ਦਾ ਬੀਜ ਲੈ ਕੇ ਛੋਟਾ ਜਿਹਾ ਤਾਜ਼ਾ ਹਰ ਇੱਕ ਨੂੰ ਬੀਜ ਲੈਣੀ ਚਾਹੀਦੀ ਆ। ਜੀ ਜੀ। ਉਹਦੇ ਕੰਡੇ ਲਾ ਕੇ ਉਹਨੂੰ ਬਰੀਕ ਬਰੀਕ ਕੱਟ ਕੇ ਉਦਾਂ ਹੀ ਕੱਚ ਦੇ ਗਲਾਸ ਥੋੜਾ ਜਿਹਾ ਪਾਣੀ ਪਾ ਕੇ 2-4 ਘੁੱਟ ਪੀਂਦੇ ਰਵੋ। ਮੇਰੇ ਗੋਡੇ ਹਟ ਗਏ। ਉਹ ਚ ਜੈਲ ਹੁੰਦੀ ਆ। ਹਾਂਜੀ, ਜੈਲ ਹੁੰਦੀ ਆ। ਉਹਦੇ ਨਾਲ ਕਹਿੰਦੇ ਵੀ ਜਿਹੜੀ ਗਰੀਸ ਮੁੱਕ ਗਈ, ਕਹਿੰਦੇ ਨਾ ਗਰੀਸ ਥਾਂ ਟਿਕਾਣੇ ਸਿਰ ਜਾਂਦੀ। ਵਧੀਆ ਸੌਖਾ ਇਲਾਜ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਹਾਂਜੀ, ਬੇਸ਼ੱਕ ਹੋਰ ਕੱਟ ਕੇ ਉਹਨੂੰ ਤੁਸੀਂ ਸਕਿਨ ਤੇ ਮਲਦੇ ਰਿਹਾ ਕਰੋ, ਬਹੁਤ ਵਧੀਆ ਚੀਜ਼ ਆ। ਹਾਂਜੀ, ਸਕਿਨ ਤੇ ਵੀ ਮੈਂ ਮਲੀ ਆ ਤਾਂ ਮੈਂ ਪਾਣੀ ਵੀ ਪੀ ਲੈਣੀ ਆ ਵੀਕ ਚ 1-2 ਵਾਰੀ। ਕਿੱਦਾਂ ਕਿ ਔਖਾ ਕੰਮ ਆ। ਕੁਛ ਵੀ ਨਹੀਂ, ਕਰਨਾ ਜ਼ਰੂਰ ਪਊਗਾ ਜੀ। ਹਾਂਜੀ, ਤੇ ਨਾਲ ਇਹਦੀ ਐਕਸਰਸਾਈਜ਼ ਆ ਥੋੜਾ ਬਹੁਤਾ। ਜੇ ਕੋਈ ਹੋਰ ਬਹੁਤਾ ਹੀ ਨਹੀਂ ਕਰ ਸਕਦਾ, ਕੋਈ ਜੇ ਸਿਆਣਾ ਵੀ ਆ ਤੇ ਉਹ ਆਪਣੀ ਕਿਚਨ ਦੇ ਕਾਊਂਟਰ ਫੜ ਕੇ ਅੱਡੀਆਂ ਤੇ ਤਾਂ ਪੰਜਿਆਂ ਤੇ ਮਿੰਟ ਤੁਰਨਾ ਚਾਹੀਦਾ। ਇਹ ਨਾਲ ਇਹਦੀ ਐਕਸਰਸਾਈਜ਼ ਆ ਜੀ। ਹਾਂਜੀ, ਤੇ ਹੋਰ ਮੈਂ ਪੁੱਛਣਾ ਹੈ ਵੀ ਜੇ ਕਿਸੇ ਭੈਣ ਭਰਾ ਨੂੰ ਜਿਹੜੀ ਸਕਿਨ ਦੀ ਕੈਂਸਰ ਹੁੰਦੀ ਹੈ, ਇਹਦਾ ਕੁਛ ਪਤਾ ਹੋਵੇ ਤਾਂ ਜ਼ਰੂਰ ਦੱਸੇ। ਜ਼ਰੂਰ ਜੀ ਜ਼ਰੂਰ। ਓਕੇ ਭੈਣ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਅੱਗੇ ਸਾਡੇ ਨਾਲ ਜੁੜੇ ਨੇ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਬਾਲਾਂ ਬਾਰੇ ਪੁੱਛਣਾ ਸੀ। ਮੈਂ ਨਾ 1 ਸਾਲ ਤੋਂ ਤਾਂ ਲਾ ਰਹੀ ਹਾਂ ਕਲੌਂਜੀ ਦਾ ਤੇਲ ਤੇ ਬਦਾਮਾਂ ਦਾ ਤੇਲ ਹੈ ਨਾ, ਔਲੇ ਦਾ। ਤੇ ਬਟ ਮੇਰੇ ਬਾਲ ਲੰਬੇ ਤਾਂ ਹੋ ਗਏ ਪਰ ਝੜਨੋਂ ਨਹੀਂ ਹਟ ਰਹੇ, ਇੰਨੇ ਜ਼ਿਆਦਾ ਝੜੀ ਜਾ ਰਹੇ ਨੇ। ਠੀਕ ਆ। ਹਾਂਜੀ, ਬਾਕੀ ਮੈਂ ਫੀਡਬੈਕ ਦੇਣੀ ਸੀ। ਮੈਂ ਇੱਥੋਂ ਸੁਣਿਆ ਸੀ ਕਿ ਆਸ਼ਵਗੰਧਾ ਦੀਆਂ ਗੋਲੀਆਂ ਬਣਾ ਕੇ ਸ਼ਹਿਦ ਦੇ ਵਿੱਚ ਨਾ ਗੋਡੇ ਦੁਖਣ ਤੋਂ ਖਾਣੀਆਂ ਚਾਹੀਦੀਆਂ। ਮੈਂ ਆਪਣੀ ਮਦਰ ਨੂੰ ਦਿੱਤੀ ਸੀ, ਉਹ ਬਹੁਤ ਠੀਕ ਆ, ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਉਹਨਾਂ ਨੂੰ। ਅੱਛਾ, ਗੋਡੇ ਦੁਖਣੋਂ ਹਟ ਗਿਆ ਉਹਨਾਂ ਦੇ? ਹਾਂਜੀ, ਆਸ਼ਵਗੰਧਾ ਦੀਆਂ ਗੋਲੀਆਂ ਸ਼ਹਿਦ ਦੇ ਵਿੱਚ ਮਿਲਾ ਕੇ, ਮਤਲਬ ਸ਼ਹਿਦ ਮਿਲਾ ਲਿਆ ਆਸ਼ਵਗੰਧਾ ਦੇ ਪਾਊਡਰ ਦੇ ਵਿੱਚ, ਛੋਟੇ ਛੋਟੀਆਂ ਗੋਲੀਆਂ ਬਣਾ ਲਈਆਂ ਤੇ ਉਹ ਡੇਲੀ 1 ਲੈ ਲੈਂਦੇ ਆ ਤੇ ਉਹਨਾਂ ਨਾਲ ਨੂੰ ਬਹੁਤ ਫਰਕ ਪੈ ਗਿਆ। ਠੀਕ ਹੈ ਜੀ। ਹਾਂਜੀ ਭੈਣ ਜੀ, ਬਾਲਾਂ ਬਾਰੇ ਜ਼ਰੂਰ ਮੈਨੂੰ ਦੱਸਿਓ ਪਲੀਜ਼। ਮੈਂ ਸਾਲ ਤੋਂ ਤੇਲ ਯੂਜ਼ ਕਰ ਰਹੀ ਹਾਂ ਪਰ ਮੈਨੂੰ ਝੜਨੋਂ ਨਹੀਂ ਹਟੇ ਬਾਲ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ। ਤੇ ਹਾਂਜੀ, ਜਦੋਂ ਤੁਹਾਡੀ ਕਾਲ ਆਉਂਦੀ ਤੁਹਾਨੂੰ ਹੋਲਡ ਤੇ ਪਾਇਆ ਜਾਂਦਾ ਆ ਤੇ ਕੋਈ ਨਾ ਕੋਈ ਤੁਹਾਡਾ ਜ਼ਰੂਰ ਨਾਮ ਪੁੱਛੇਗਾ। ਹੋਲਡ ਤੇ ਬਣੇ ਰਿਹਾ ਕਰੋ। ਜੇ ਤੁਹਾਨੂੰ ਹੋਲਡ ਤੇ ਪਾਇਆ, ਤੁਹਾਨੂੰ ਰੇਡੀਓ ਸੁਣਦਾ, ਇਹਦਾ ਮਤਲਬ ਤੁਸੀਂ ਹੋਲਡ ਤੇ ਆ, ਤੁਹਾਡੀ ਵਾਰੀ ਆ ਜਾਊਗੀ। ਹਾਂਜੀ, ਸੁਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ। ਇੱਕ ਤੁਹਾਡਾ ਰੇਡੀਓ ਵਾਪਸ ਸਾਨੂੰ ਸੁਣਦਾ ਹੈ, ਦੂਜਾ ਉੱਚੀ ਬੋਲੋ, ਥੋੜਾ ਜਿਹਾ ਰੇਡੀਓ ਬੰਦ ਕਰ ਲਓ। ਲੋ ਥਾਇਰਾਇਡ ਦਾ। ਠੀਕ ਹੈ। ਹਾਂਜੀ, ਸਿਹਤ ਬਹੁਤ ਘੱਟ ਗਈ। ਠੀਕ ਹੈ। ਮੇਰਾ ਮੂੰਹ ਰਾਤ ਨੂੰ ਜਿੰਨੀ ਵਾਰੀ ਮੈਂ ਉੱਠਦੀ, ਬਾਥਰੂਮ 2-3 ਵਾਰੀ ਉੱਠਣਾ ਪਈ, ਮੂੰਹ ਭਰਦਾ ਰਹਿੰਦਾ, ਬੇਸਵਾਦ ਜਿਹਾ ਮੂੰਹ ਹੁੰਦਾ ਰਹਿੰਦਾ, ਪਾਣੀ ਮੂੰਹ 'ਚ ਪਾਣੀ ਭਰਦਾ। ਹਾਂ ਹਾਂ, ਜ਼ਰੂਰ ਦੱਸਿਓ ਭੈਣ ਜੀ। ਠੀਕ ਹੈ ਜੀ, ਠੀਕ ਹੈ। ਸੁਣਦੇ ਰਹੋ ਤੁਸੀਂ, ਸੁਣਦੇ ਰਹੋ। ਜੇ ਕਿਸੇ ਨੂੰ ਵੀ ਪਤਾ ਹੁੰਦਾ ਤਾਂ ਜ਼ਰੂਰ ਦੱਸ ਦਿਓ ਜੀ। ਅੱਗੇ ਸਾਡੇ ਨਾਲ ਜੁੜੇ ਨੇ ਹਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਉਹ ਕੈਮਰੇ ਬਾਰੇ ਲੱਗੀ ਦੱਸਣੋਂ ਵੀਰ ਨੂੰ। ਹਾਂਜੀ। ਇੱਕ ਦਿਮਾਗੀ ਕਮਜ਼ੋਰੀ ਦੀ ਭਾਈ ਜੀ ਨੇ ਦੱਸਿਆ ਸੀ, ਜਗਬੀਰ ਭਾਜੀ ਨੇ ਜਾਂ ਸੰਖ ਪੁਸ਼ਟੀ ਦੱਸੀ ਸੀ ਤੇ ਇੱਕ ਬ੍ਰਹਮੀ ਕਿਰਤ ਉਹ ਦੱਸੀ ਸੀ। ਉਹ ਵੀ ਦੇਣ ਤੇ ਇੱਕ ਮੇਗਾਵਤੀ ਦਵਾਈ ਵੀ ਹੈਗੀ। ਉਹ ਜਿਹੜੀ ਮੇਗਾਵਤੀ ਆ ਉਹ ਦਿਮਾਗ ਨੂੰ ਅੰਦਰੋਂ ਰਿਲੈਕਸ ਕਰਦੀ। ਜਿਹੜੀ ਆਪਣੀ ਬਾਕੀ ਬੋਡੀ ਉਹਦੇ ਵਿੱਚ ਤੇ ਆਪਾਂ ਪ੍ਰੈਕਟਿਸ ਕਰ ਲੈਂਦੇ ਹਾਂ, ਲੇਕਿਨ ਦਿਮਾਗ ਦੇ ਵਿੱਚ ਜਦੋਂ ਆਪਾਂ ਕੋਈ ਗੋਲੀ ਖਾਂਦੇ ਤਾਂ ਉਹੋ ਹੀ ਚੀਜ਼ਾਂ ਰਿਲੈਕਸ ਕਰਦੀਆਂ ਅੰਦਰ। ਉਹ ਮੇਗਾਵਤੀ ਵੀ ਦੇ ਕੇ ਵੇਖ ਲੈਣ ਜੀ। ਦੂਸਰੀ ਗੱਲ ਆ ਕਿ ਉਹਨਾਂ ਦੀ ਜਿਹੜੀ ਨਜ਼ਰ ਆ ਨਾ, ਆਪਾਂ ਡਾਕਟਰਾਂ ਨੂੰ ਤੇ ਖੈਰ ਅੱਖਾਂ ਤੋਂ ਪਰੋਖੇ ਭੈਣ ਜੀ ਨਹੀਂ ਕਰ ਸਕਦੇ। ਪਤਾ ਕੀ ਗੱਲ ਆ, ਉਹਨਾਂ ਨੇ 10-10 ਜਾਂ 15-15 ਸਾਲ ਗਾਲੇ ਹੁੰਦੇ ਆ। ਅੱਖੋਂ ਪਰੋਖੇ ਕਰਨ ਨੂੰ ਕਦੀ ਨਹੀਂ ਕਹਿੰਦੇ ਉਹਨਾਂ ਨੂੰ। ਅਸੀਂ ਇਹ ਜ਼ਰੂਰ ਕਹਿੰਦੇ ਆ ਕਿ ਪੁੱਛ ਜ਼ਰੂਰ ਲਓ ਤੁਹਾਨੂੰ ਬਿਮਾਰੀ ਕੀ, ਐਸਟੀਮੇਟ ਨਾ ਕਰੋ। ਮੈਂ ਤੁਹਾਨੂੰ ਉਹ ਲੱਗੀ ਦੱਸਣਾ
ਵੀ ਇਹਨਾਂ ਨੂੰ ਮੈਂ ਇਹ ਸਲਾਹ ਦਿੱਤੀ ਸੀ ਤੁਸੀਂ ਡਾਕਟਰਾਂ ਕੋਲ ਜਾਓ। ਹਾਂਜੀ। ਉਹ ਤੁਹਾਨੂੰ ਕੀ ਕਹਿੰਦੇ, ਉਹਨਾਂ ਨੇ ਇਹਨਾਂ ਨੂੰ ਦਿਮਾਗ ਦੇ ਰੈਸਟ ਲਈ ਨੀਂਦ ਦੀਆਂ ਗੋਲੀਆਂ ਦੇਣੀਆਂ। ਕਿਉਂਕਿ ਜਿਹੜਾ ਦਿਮਾਗ ਦੇ ਵਿੱਚ ਖੱਲੜ ਹੁੰਦਾ ਨਾ, ਮੈਨੂੰ ਉਹ ਦੀਦਾ ਉਹ ਜਦੋਂ ਫਿਰ ਗੋਲੀ ਦੇਈਦੀ ਉਹਦੇ ਨਾਲ ਦਿਮਾਗ ਜਿਹੜਾ ਉਹਨੂੰ ਰੈਸਟ ਮਿਲ ਜਾਂਦੀ ਆ ਤੇ ਮਰੀਜ਼ ਤਕਰੀਬਨ ਹੀ ਕੁਛ ਨਾ ਕੁਛ ਉਹ ਠੀਕ ਹੋ ਜਾਂਦਾ। ਬਾਕੀ ਜਿਹੜੀਆਂ ਮੈਗਾਵਤੀ ਅਸੀਂ ਦੱਸਦੇ ਇਹ ਵੀ ਦਿਮਾਗ ਨੂੰ ਰਿਲੈਕਸ ਕਰਦੀਆਂ ਨੇ। ਦੂਸਰੀ ਗੱਲ ਇਹ ਆ ਵੀ ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਸੀ ਕਿ ਜੇ ਤੇ ਤੁਹਾਡੀ ਫੈਮਿਲੀ 'ਚ ਕੋਈ ਹੈਗਾ ਵਾ ਫੇਰ ਵੀ ਇਹ ਬਿਮਾਰੀ ਹੋ ਸਕਦੀ। ਤੇ ਜਿਸ ਦਿਨ ਉਹਨਾਂ ਨੂੰ ਬਿਮਾਰੀ ਹੋਈ ਸੀ ਉਹਦਾ ਨਿਸ਼ਾਨੀਆਂ ਕੀ ਸੀ ਤੇ ਅਲਾਮਤਾਂ ਮਰੀਜ਼ ਦੀਆਂ ਕੀ ਸੀਗੀਆਂ। ਤੀਸਰਾ ਇਹ ਸੀ ਵੀ ਡਿਪਰੈਸ਼ਨ ਜਦੋਂ ਹੋਇਆ ਘਰ ਵਿੱਚ ਕੋਈ ਉਹੋ ਜਿਹੀ ਗੱਲ ਤੇ ਨਹੀਂ ਹੋਈ। ਕਈ ਦਫਾ ਮਰੀਜ਼ ਸੋਚਦਾ ਉਹਦਾ ਕਰਕੇ ਡਿਪਰੈਸ਼ਨ ਡੂੰਘੇ 'ਚ ਚਲੇ ਜਾਂਦਾ ਹੈ ਤੇ ਉਹਨੂੰ ਧੱਕਾ ਲੱਗਦਾ ਤੇ ਉਸ ਕਰਕੇ ਵੀ ਹੋ ਸਕਦਾ। ਇਹ ਵੀ ਮੈਂ ਉਹਨਾਂ ਨੂੰ ਕਿਹਾ ਸੀ। ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਡਾਕਟਰ ਜਿਹੜੇ ਉਹ ਕੀ ਕਹਿੰਦੇ ਆ ਉਹਨਾਂ ਦੀ ਸਲਾਹ ਲੈ ਕੇ ਜੋ ਦੱਸਦੇ ਆ ਉਹ ਤੁਸੀਂ ਜ਼ਰੂਰ ਦੱਸੋ। ਕਿਉਂਕਿ ਉਹਨਾਂ ਨੇ ਦਿਮਾਗ ਜਿਹੜਾ ਉਹ ਟੈਸਟ ਕਰਕੇ ਫੇਰ ਉਹ ਦਵਾਈ ਦਿੰਦੇ ਆ। ਹਰ ਇੱਕ ਚੀਜ਼ ਉਹ ਟੈਸਟ ਕਰਦੇ ਆ ਡਾਕਟਰ, ਕਿਉਂਕਿ ਦਿਮਾਗ ਦਾ ਕੰਮ ਹੁੰਦਾ, ਦਿਮਾਗ ਦਾ ਤੇ ਹਾਰਟ ਦਾ ਦੋਨਾਂ ਦਾ ਬੜਾ ਗੂੜਾ ਸੰਬੰਧ ਆ। ਕਈ ਵਾਰਾਂ ਬਲਵਿੰਦਰ ਜੀ ਇਹ ਵੇਖਿਆ ਜੇਕਰ ਉਹਨਾਂ ਨੂੰ ਨਾ ਫਾਇਦਾ ਹੋਵੇ ਤੇ ਫਿਰ ਦੂਸਰੇ ਰਸਤੇ ਤੇ ਚੱਲ ਇੱਕ ਉਹਨਾਂ ਦੀ ਨਜ਼ਰ ਟੈਸਟ ਕਰਨਾ ਕਿ ਜਦੋਂ ਉਹ ਵੇਖਦਾ ਕਿ ਉਹਨਾਂ ਦੀ ਅੱਖ 'ਚ ਅੱਖ ਪਾਉਂਦਾ ਹੈ, ਜੇ ਉਹਦੀ ਨਜ਼ਰ ਉਹਦੇ ਨਾਲ ਨਹੀਂ ਮਿਲਦੀ ਇਹ ਵੀ ਇੱਕ ਕਾਰਨ ਹੈ। ਇੰਡੀਆ ਦੇ ਵਿੱਚ ਆਪਾਂ ਇਲੈਕਟ੍ਰਿਕ ਸ਼ੌਕ ਇਹੋ ਜਿਹੇ ਮਰੀਜ਼ ਨੂੰ ਦੇ ਦਿੰਦੇ ਆ, ਉਹਦੇ ਨਾਲ ਜਿਹੜਾ ਦਿਮਾਗ ਦੇ ਵਿੱਚ ਖੱਲੜ ਹੁੰਦਾ ਨਾ ਉਹਦੀ ਯਾਦਦਾਸ਼ਤ ਭੁੱਲ ਜਾਂਦੀ ਆ ਵੀ ਮੈਂ ਕੀ ਵੇਖਿਆ ਸੀ ਤੇ ਕੀ ਨਹੀਂ ਵੇਖਿਆ, ਉਹ ਠੀਕ ਹੋ ਜਾਂਦੇ। ਇਹ ਤੇ ਇਹਨਾਂ ਨੂੰ ਇਹ ਵੀ ਕਰਨਾ ਸਾਰੀ ਦੁਨੀਆ ਦੇ ਉੱਤੇ ਕਦੀ ਜੇ ਡਾਕਟਰਾਂ ਵੱਲੋਂ ਇਹ ਬਿਲਕੁਲ ਨਿਰਾਸ਼ ਹੋ ਜਾਣ ਤੇ ਸਾਰੇ ਸੱਜਣ ਨਹੀਂ ਹੁੰਦੇ, ਸਾਰੇ ਦੁਸ਼ਮਣ ਨਹੀਂ ਹੁੰਦੇ। ਇਹ ਆਪਣੇ ਬੱਚੇ ਨੂੰ ਇਸ ਤਰ੍ਹਾਂ ਪੁੱਛਣ ਜੇ ਤੇ ਉਹ ਡਰ ਕੇ ਵੀ ਉੱਠਦਾ, ਜੇ ਉਹਨੂੰ ਰਾਤ ਨੂੰ ਡਰਾਉਣੇ ਸੁਪਨੇ ਵੀ ਆਉਂਦੇ ਆ ਜਾਂ ਉਹਨਾਂ ਨੂੰ ਦੱਬਾ ਵੀ ਪੈਂਦਾ ਹੈ ਤੇ ਉਹ ਵੀ ਉਹ ਜ਼ਰੂਰ ਦੱਸ ਸਕਦੇ ਆ। ਉਹਨਾਂ ਵਾਸਤੇ ਵੀ ਅਸੀਂ ਉਹਨਾਂ ਨੂੰ ਇੱਕ ਦਵਾਈ ਦੱਸਾਂਗੇ। ਬਾਕੀ ਵਿਸ਼ਵਾਸ ਤੇ ਦਵਾਈ ਖਾਓ, ਵਿਸ਼ਵਾਸ ਜ਼ਰੂਰ ਰੱਖੋ। ਜਿਹੜਾ ਮਰੀਜ਼ ਵਾ ਜਿੱਦਾਂ ਦੇ ਉਹਦੇ ਸਾਈਨ ਸਿੰਪਟਮ ਆ ਉਹ ਨੈਕਸਟ ਟਾਈਮ ਜੇ ਅੱਜ ਦੱਸ ਸਕਣ ਤੇ ਦੱਸ ਦੇਣ, ਫਿਰ ਉਹਨਾਂ ਨੂੰ ਅੱਗੇ ਇਲਾਜ ਦੱਸ ਦਿਆਂਗੇ। ਇਹ ਦਵਾਈਆਂ ਮੈਂ ਤਾਂ ਉਹਨਾਂ ਨੂੰ ਦੱਸੀਆਂ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ। ਬਾਕੀ ਬਲਵਿੰਦਰ ਜੀ ਸਾਡੇ ਕੁਛ ਪੂਰਬਲੇ ਕਰਮ ਹੁੰਦੇ ਨੇ ਜਿਹੜੇ ਇਹੋ ਜਿਹੇ ਰੋਗ ਲੱਗ ਜਾਂਦੇ ਸਾਨੂੰ ਤੇ ਹਟਾਉਂਦਾ ਵੀ ਉਹੋ ਹੀ ਆ। ਹਟਦੇ ਸਾਨੂੰ ਵਿਸ਼ਵਾਸ ਤੇ ਆ। ਹਰ ਇੱਕ ਤੇ ਵਿਸ਼ਵਾਸ ਰੱਖੋ ਉਸ ਪਰਮਾਤਮਾ ਤੇ, ਉਹਨਾਂ ਨੂੰ ਜ਼ਰੂਰ ਆਰਾਮ ਆਊਗਾ ਜੀ। ਇੱਕ ਭਾਈ ਸਾਹਿਬ ਬਾਂਹ ਦੀ ਗੱਲ ਕਰਦੇ ਸੀ, ਉਹਨਾਂ ਦੀ ਲੈਫਟ ਬਾਂਹ ਆ, ਉਹਦੇ ਵਿੱਚ 3 ਚੀਜ਼ਾਂ ਹੋ ਸਕਦੀਆਂ। ਜਿਹੜੀ ਖੱਬੀ ਬਾਂਹ ਆ ਉਹਨਾਂ ਤੇ ਉਹਨਾਂ ਨੂੰ ਚੁਕੰਨੇ ਹੋ ਜਾਣਾ ਚਾਹੀਦਾ ਕਿਉਂਕਿ ਬਲਵਿੰਦਰ ਜੀ ਇੱਧਰ ਹਾਰਟ ਆ। ਉਹਨਾਂ ਦੀ ਵੇਨ ਵਿੱਚ ਸਵੈਲਿੰਗ ਵੀ ਹੋ ਸਕਦੀ ਆ, ਉਹਨਾਂ ਦੀ ਨਾੜੀ ਵੀ ਪਿੰਚ ਹੋ ਸਕਦੀ ਆ ਤੇ ਉਹਨਾਂ ਨੂੰ ਸੱਟ ਵੀ ਕਿਤੇ ਲੱਗੀ ਹੋਵੇ ਤੇ ਤਾਂ ਵੀ ਮਤਲਬ ਦਰਦ ਹੋ ਸਕਦੀ। ਜੇ ਉਹਨਾਂ ਨੂੰ ਇਨਫੈਕਸ਼ਨ ਹੋਈ ਤੇ ਡਾਕਟਰ IV ਟੀਕਾ ਦੇ ਦਿੰਦੇ ਆ। ਉਹ ਕਿੱਦਾਂ ਦਿੰਦੇ ਆ? ਨਾੜ ਵਿੱਚ ਟੀਕਾ ਦੇ ਦਈਦਾ। ਜੇ ਸਵੈਲਿੰਗ ਹੋਵੇ ਤੇ ਉਹਨਾਂ ਦੀ ਠੀਕ ਹੋ ਜੂਗੀ ਤੇ ਉਹਨਾਂ ਦੀ ਬਿਮਾਰੀ ਵੀ ਠੀਕ ਹੋ ਜੂ, ਦਰਦ ਹਟ ਜਾਊਗੀ। ਉਹ 2-3 ਟੀਕੇ ਹਫ਼ਤੇ ਤੇ ਦੇਣੇ ਪੈਂਦੇ ਆ। ਜੇ ਨਹੀਂ ਦਵਾਉਣੇ ਉਹਨੂੰ ਮਸਾਜ ਤੇ ਉਹ ਕਰਦੇ ਹੀ ਹੋਣੇ ਆ, ਬਾਕੀ ਸੇਕ ਵੀ ਉਹ ਦੇ ਸਕਦੇ ਆ, ਪਰ ਉਹ ਚਕੰਨੇ ਹੋ ਜੋ ਕਿਉਂਕਿ ਉਹਨਾਂ ਦਾ ਲੈਫਟ ਪਾਸੇ ਹਾਰਟ ਆ। ਜਿਹੜਾ ਬਲੱਡ ਆ ਉਹਨਾਂ ਨੂੰ ਸਪਲਾਈ ਨਹੀਂ ਹੁੰਦਾ, ਇਸ ਕਰਕੇ ਵੇਨ ਜਿੱਦਾਂ ਲੱਤ ਦੀ ਰੀਹ ਪੀੜ 'ਚ ਵੇਨ ਸਾਡੀ ਚਿਪਕ ਜਾਂਦੀ ਹੈ ਨਾ, ਇਸੇ ਤਰ੍ਹਾਂ ਬਾਂਹ ਦੀ ਵੀ ਚਿਪਕ ਸਕਦੀ। ਉਹ ਵੀ ਡਾਕਟਰ ਨੂੰ ਵਿਖਾ ਕੇ ਚੈੱਕ ਕਰਕੇ ਫੇਰ ਪੁੱਛਣਾ। ਹੁਣ ਆਪਾਂ ਰੀਹ ਪੀੜ ਤੇ ਵੀ ਆ ਜੇ ਰੀਹ ਪੀੜ ਸਾਰਿਆਂ ਨੇ ਦੱਸਿਆ, ਉਸ ਦਿਨ ਵੀ ਦੱਸਿਆ ਸੀ ਉਹਨਾਂ ਦੀ ਚੀਚੀ ਤੇ ਵੀ ਰਬੜ ਪਾਓ। ਉਹ ਭਾਈ ਸਾਹਿਬ ਨੇ ਇਹ ਵੀ ਦੱਸਿਆ ਸੀਗਾ ਤਾਂ ਲੱਤਾਂ ਕਰਕੇ ਉਹਦਾ ਇਹ ਹੁੰਦਾ ਆ ਕਿ ਥੱਲਿਓਂ ਨਾੜ ਜਿਹੜੀ ਆ ਉਹ ਸਿੱਧੀ ਹੋ ਜਾਂਦੀ ਹੈ ਤੇ ਇਹਦਾ ਜਿਹੜਾ ਸਟੇ ਆ ਉਹ ਬਲੈਡਰ 'ਚ ਆ। 10-12 ਮਿੰਟ ਸਿੱਧਾ ਮਰੀਜ਼ ਪਾ ਕੇ ਸੱਜੇ ਪਾਸੇ ਜੇ ਖੱਬੇ ਬੰਨੇ ਪੀੜ ਹੁੰਦੀ ਆ ਤੇ ਸੱਜੇ ਬੰਨੇ ਬਲੈਡਰ ਤੇ 10-15 ਮਿੰਟ ਨੱਪ ਛੱਡੋ। ਨੱਪਣ ਤੋਂ ਬਾਅਦ ਉਹ ਜਿਹੜੀ ਵੇਨ ਵਾ ਉਹਦੇ ਵਿੱਚ ਬਲੱਡ ਸਰਕੂਲੇਟ ਕਰੂਗਾ। ਜਿਹੜੀ ਚੀਚੀ ਆ, ਚੀਚੀ ਦੀ ਜਿਹੜੀ ਬਾਹਰਲੀ ਸਾਈਡ ਆ ਉਹਦੇ ਉੱਤੇ ਮਸਾਜ ਕਰੋ। ਇਹਦੇ ਪ੍ਰਤੀਬੰਬ ਜਿਹੜੇ ਆ ਪੈਰਾਂ ਵਿੱਚ ਹੁੰਦੇ ਆ। ਜਿਹੜੇ ਬ੍ਰੇਨ ਵਾਲੇ ਦੀ ਮੈਂ ਤੁਹਾਨੂੰ ਪਹਿਲਾਂ ਦਿਮਾਗੀ ਵਾਲਿਆਂ ਨੂੰ ਦੱਸੀ ਆ, ਉਹਨਾਂ ਦੇ ਜਿਹੜੇ ਪ੍ਰਤੀਬਿੰਬ ਉਹ ਹੱਥਾਂ 'ਚ ਨੇ। ਜਿੱਦਾਂ ਹੁਣ ਬਲਵਿੰਦਰ ਜੀ ਆਪਾਂ ਗਰਮ ਪਾਣੀ 'ਚ ਹੱਥ ਪਾਉਨੇ ਆ ਨਾ, ਸਾਨੂੰ ਫੱਟ ਸਾਡੇ ਦਿਮਾਗ 'ਚ ਜਾ ਕੇ ਦੱਸਦਾ ਵਾ ਕਿ ਪਾਣੀ ਗਰਮ ਆ ਜੀ। ਫੱਟ ਉੱਥੇ ਮੈਸੇਜ ਪਹੁੰਚਦਾ, ਜੇ ਠੰਡਾ ਹੋਵੇ ਤੇ ਝੱਟ ਉੱਥੇ ਦਿਮਾਗ 'ਚ ਪਹੁੰਚ ਜਾਂਦਾ। ਇਸ ਕਰਕੇ ਜਿਹੜੇ ਦਿਮਾਗੀ ਵਾਲਿਆਂ ਦਾ ਕੇਸ ਆ ਉਹ ਘਬਰਾਉਣ ਨਾ, ਉਹ ਆਸਤਾ ਹੌਸਲਾ ਰੱਖਣ, ਉਹ ਜ਼ਰੂਰ ਠੀਕ ਹੋ ਜਾਊਗਾ। ਰੀਹ ਪੀੜ ਵਾਲੇ ਜਿਹੜੇ ਆ ਉਹ ਬਲੈਡਰ ਤੇ ਜ਼ਰੂਰ ਪ੍ਰੈਸ਼ਰ ਦੇਣ। ਜੇ ਕੋਈ ਘਰ ਵਿੱਚ ਰਹਿੰਦਾ ਹੈ, ਜਿੱਦਾਂ ਭਾਈ ਸਾਹਿਬ ਦੱਸਿਆ ਹੈ, ਲੱਤ ਉੱਪਰ ਰੱਖਣ ਤੋਂ ਮਤਲਬ ਇਹ ਹੈਗਾ ਕਿ ਸਿੱਧੇ ਪੈ ਕੇ
ਜੇ ਉਹ ਥੱਲੇ ਪੈ ਕੇ ਲੱਤ ਉੱਪਰ ਰੱਖਣ ਤੇ ਸਾਰਿਆਂ ਨਾਲੋਂ ਬੈਸਟ ਆ। ਉਹ ਚੀਚੀ ਨੂੰ ਵੀ ਦੱਬਣ ਤੇ ਬਾਕੀ ਮਸਾਜ ਵੀ ਕਰਨ। ਇਹ ਕਈ ਵਾਰ ਸਾਲ 'ਚ ਇੱਕ ਵਾਰ ਹੁੰਦੀ, ਕਈਆਂ ਨੂੰ 10-10 ਸਾਲ ਬਾਅਦ ਹੁੰਦੀ ਆ। ਤੇ ਵਾਈ ਚੀਜ਼ਾਂ ਸਾਰੀਆਂ ਹੀ ਬੰਦ ਕਰ ਦਿਓ। ਜੇ ਤੁਸੀਂ ਤੋਰੀਆਂ ਨਹੀਂ ਖਾਂਦੇ, ਚੌਲ ਨਹੀਂ ਖਾਂਦੇ, ਇਹ ਨਹੀਂਗਾ ਕਿ ਅੱਜ ਤੁਸੀਂ ਹਫ਼ਤਾ ਕੁ ਮਾਲਿਸ਼ ਕੀਤੀ ਹੈ ਤੇ ਗੁਰਦੁਆਰੇ ਜਾਂਦੇ ਹੋ, ਜਦੋਂ ਖੱਟਾ ਜਰਦਾ ਵੇਖਿਆ, ਦਹੀਂ ਵੇਖਿਆ, ਤੁਹਾਡੀ ਜ਼ੁਬਾਨ ਲੜਚੀ, ਚੱਲ ਅੱਜ ਖਾ ਲਓ ਫਿਰ ਕੀ ਫਰਕ ਪੈਂਦਾ। ਨਹੀਂ, ਟੋਟਲੀ ਬੰਦ ਕਰੋ ਵਾਈ ਚੀਜ਼ਾਂ। ਗਰਮ ਚੀਜ਼ਾਂ ਖਾਓ, ਛੁਹਾਰਾ ਖਾਓ, ਬਾਕੀ ਸੁੰਡ ਦੀ ਤਰੀ ਬਣਾ ਕੇ, ਅਦਰਕ ਦੀ ਤਰੀ ਬਣਾ ਕੇ ਖਾਓ। ਜਿੰਨਾ ਸਰੀਰ ਨੂੰ ਗਰਮ ਰੱਖੋਗੇ ਓਨਾ ਚੰਗਾ। ਜੇ ਤੁਸੀਂ ਮਸਾਜ ਕਰਨੀ ਆ, ਚੂਲੇ ਤੋਂ ਬਾਹਰਲੀ ਸਾਈਡ ਤੇ ਮਸਾਜ ਕਰੋ, ਅੰਦਰ ਬਾਹਰ ਪੱਟ ਤੇ ਨਾ ਕਰੋ। ਬਾਹਰਲੀ ਸਾਈਡ ਤੋਂ ਲੈ ਕੇ ਜਿਹੜਾ ਤੁਹਾਡਾ ਹੈਗਾ ਉੱਪਰਲਾ ਹੱਡ ਜਿਹਾ, ਉੱਥੋਂ ਲੱਗ ਕੇ ਬਾਹਰ ਸਾਰੀ ਲੱਤ ਨੂੰ ਤੁਸੀਂ ਕਰੋ। ਇੱਕ ਬੀਬੀ ਦੀ ਰਸੌਲੀ ਬਾਰੇ ਮੈਂ ਮਾੜਾ ਜਿਹਾ ਸੁਣਿਆ ਵਾ, ਉਹਨਾਂ ਇੰਨਾ ਹੀ ਦੱਸਿਆ ਵੀ ਮੇਰੇ ਰਸੌਲੀ ਆ। ਬਾਕੀ ਜਿੰਨੇ ਵੀ ਸਰੋਤੇ ਆ ਨਾ, ਜਦੋਂ ਤੁਸੀਂ ਕੋਈ ਬਿਮਾਰੀ ਦੱਸਦੇ ਹੋ ਨਾ, ਤੇ ਜਿੱਥੇ ਦੱਸਣ ਲੱਗਦੇ ਹੋ ਪੂਰੀ ਗੱਲ ਕਰਦਿਆ ਕਰੋ ਵੀ ਆਹ ਉਮਰਿਆ ਏਦਾਂ ਸਾਨੂੰ ਬਿਮਾਰੀ ਹੋਈ ਸੀ, ਆਹ ਸਾਡੇ ਨਿਸ਼ਾਨੀਆਂ ਹੋਈਆਂ ਸੀ। ਜਦੋਂ ਥੋੜੀ ਜਿਹੀ ਗੱਲ ਬਲਵਿੰਦਰ ਜੀ ਦੱਸਦੇ ਫਿਰ ਪਤਾ ਨਹੀਂ ਲੱਗਦਾ। ਜਿਹੜੀ ਰਸੌਲੀ ਵਾਲੀ ਬੀਬੀ ਨੇ ਦੱਸਿਆ ਮੇਰੇ ਰਸੌਲੀ ਆ, ਉਹਦੇ ਕਈ ਕਾਰਨ ਹੋ ਸਕਦੇ ਆ। ਉਹਦੇ ਬੱਚੇ ਕਿੰਨੇ ਆ, ਬੱਚਿਆਂ ਤੋਂ ਬਾਅਦ ਹੋਈ ਆ, ਜਾਂ ਉਹਦੇ ਰਸੌਲੀ ਪਹਿਲਾਂ ਹੀ ਸੀਗੀ, ਜਾਂ ਡਾਕਟਰ ਕੀ ਦੱਸਦੇ ਉਹਨੂੰ, ਇਹ ਉਹ ਦੱਸਦੇ ਨੇ। ਤੇ ਜਿਹੜੀ ਬੀਬੀ ਨੇ ਦੱਸਿਆ ਸੀਗਾ ਵੀ ਮੈਨੂੰ ਹੱਡ ਪੈਰ ਮੇਰੇ ਜੁੜ ਗਏ, ਮੈਂ ਜਵਾਨੀ ਵੇਲੇ ਤਗੜੀ ਸਾਂ, ਤੇ ਜਦੋਂ ਮੇਰੀ ਡਿਲੀਵਰੀ ਹੋਈ ਉਦੋਂ ਵੀ ਠੀਕ ਸਾਂ, ਜਦੋਂ ਦੂਜਾ ਬੱਚਾ ਹੋਇਆ ਮੇਰੇ ਹੱਡ ਜੁੜੇ ਗਏ। ਉਹਨਾਂ ਨੂੰ ਪ੍ਰਸੂਤੀ ਵਾਹ ਲੱਗੀ ਆ, ਸੂਤ ਕੀ ਵਾਹ ਲੱਗ ਜਾਂਦੀ ਆ, ਉਹਦੇ ਵਿੱਚ ਉਹਨਾਂ ਨੂੰ ਵਾਹ ਲੱਗੀ ਆ। ਉਹਦੇ ਬਾਰੇ ਅਸੀਂ ਦਵਾਈਆਂ ਅੱਗੇ ਵੀ ਮੈਂ ਲਿਖਾਈਆਂ, ਮੈਂ ਫੇਰ ਬਲਵਿੰਦਰ ਜੀ ਲਿਖਾ ਦੂੰਗੀ। ਥੈਂਕ ਯੂ ਤੁਹਾਡਾ ਟਾਈਮ ਦੇਣ ਲਈ। ਥੈਂਕ ਯੂ ਜੀ, ਤੇ ਬਹੁਤ ਬਹੁਤ ਤੁਹਾਨੂੰ, ਤੁਹਾਡੀ ਚੜ੍ਹਦੀ ਕਲਾ ਹੋਵੇ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਅਮਰ ਸਿੰਘ। ਹਾਂਜੀ ਸਰ, ਸਤਿ ਸ੍ਰੀ ਅਕਾਲ। ਮੇਰਾ ਇਸ ਤਰ੍ਹਾਂ ਮੈਂ ਸਵਾਲ, ਜਿੱਦਾਂ ਜਿਹੜਾ ਫੋੜਾ ਸੀਨ ਦਾ ਨਾ, ਜਿਹੜਾ ਵਾਲੇ ਦੱਸਿਆ ਸੀ ਕਿਸੇ ਨੇ ਆਪਣਾ ਨੰਬਰ ਦੱਸਿਆ ਵੀ ਇੰਡੀਆ, ਕਹਿੰਦਾ ਮੇਰਾ ਮੁੰਡਾ ਆ ਤੇ ਉਹ ਕਰ ਸਕਦਾ, ਤੇ ਉਹਦਾ ਜੇ ਦੁਬਾਰਾ ਉਹ ਨੰਬਰ ਦੱਸ ਦੇਣ ਤਾਂ ਅਸੀਂ ਰਿਕਾਰਡ ਕਰ ਲਵਾਂਗੇ। ਅਸੀਂ ਗੱਡੀ ਚ ਆਉਂਦੇ ਸੁਣਿਆ ਸੀ ਤਾਂ ਉਹ ਲਿਖ ਨਹੀਂ ਹੋਇਆ ਸਾਡੇ ਕੋਲ। ਠੀਕ ਹੈ, ਹਾਂਜੀ ਠੀਕ ਹੈ ਜੀ। ਕੁਲਵੰਤ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਭੈਣ ਜੀ ਮੈਂ ਪੁੱਛਣਾ ਸੀਗਾ ਵੀ ਉਹਦਾ ਕਤੀਰਾ ਖੂਨ ਦੱਸਦੇ ਹੋ, ਹਾਈ ਬਲੱਡ ਪ੍ਰੈਸ਼ਰ ਲਈ ਹੈ ਜਾਂ ਲੋ ਲਈ ਹੈ ਜੀ? ਹਾਂਜੀ, ਕੀ ਦੱਸਿਆ ਸੀ? ਕਤੀਰਾ ਗੂੰਦ ਨਹੀਂ ਦੱਸਦੇ, ਥੋੜੇ ਦੱਸ ਹਾਈ ਲਈ ਦੱਸਿਆ ਸੀ। ਹਾਈ ਲਈ, ਅੱਛਾ ਜੀ, ਓਕੇ ਜੀ, ਥੈਂਕ ਯੂ ਜੀ ਸੋ ਮਚ। ਥੈਂਕ ਯੂ ਜੀ। ਸੁਖਪ੍ਰੀਤ। ਸੁਖਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ ਮੈਂ ਦੁਬਾਰਾ ਕਾਲ ਕੀਤੀ ਆ ਹੁਣੇ ਆ। ਭੈਣ ਜੀ ਦੱਸਦੇ ਸੀ ਨਾ ਰਸੌਲੀ ਲੈ ਕੇ, ਉਹਨਾਂ ਦੀ ਉਮਰ ਕਿੰਨੀ ਆ ਜਾਂ ਬੱਚੇ ਕਿੰਨੇ ਆ? ਹਾਂਜੀ ਮੇਰੀ ਉਮਰ 42 ਸਾਲ ਆ ਤੇ ਮੇਰੇ ਬੱਚੇ 2 ਆ, 15 ਸਾਲਾਂ ਦਾ ਤੇ 14 ਸਾਲ ਦੇ। ਤੇ ਪਰ ਮੈਨੂੰ ਰਸੌਲੀ ਦਾ ਤਾਂ ਸਾਲ ਕੁ ਪਹਿਲਾਂ ਪਤਾ ਲੱਗਿਆ, ਕਰਕੇ ਮੇਰੇ ਪੇਨ ਹੁੰਦੀ ਸੀ ਰਾਈਟ ਸਾਈਡ ਤੇ ਉਹਨਾਂ ਨੇ ਉਹਦੇ ਲਈ ਮੇਰੀ MRI ਕੀਤੀ, ਉਹਦੇ ਵਿੱਚ ਆਈ ਸੀ ਕੋਈ ਪ੍ਰੋਬਲਮ ਨਹੀਂ ਮੈਨੂੰ ਦਿੰਦੀ, ਪਰ ਰਸੌਲੀ ਮੇਰੇ ਉਹਦਾ ਹੈਗੀ ਆ। ਠੀਕ ਹੈ ਜੀ। ਹਾਂਜੀ ਹਾਂਜੀ, ਚਲੋ ਫਿਰ ਜੀ ਉਹਨਾਂ ਨੂੰ ਕੋਈ ਪਤਾ ਹੋਵੇ ਇਲਾਜ ਤਾਂ ਜ਼ਰੂਰ ਦੱਸਣਾ ਨਾ। ਜ਼ਰੂਰ ਜੀ, ਜ਼ਰੂਰ ਪੁੱਛਦੇ ਹਾਂ ਜੀ। ਸ਼ਿੰਦਰਪਾਲ। ਹਾਂਜੀ ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਨਾ ਮੈਂ ਪੁੱਛਣਾ ਸੀਗਾ ਜੀ, ਇੱਕ ਗੋਡਿਆਂ ਦਾ ਜਦੋਂ ਕਈ ਮਹੀਨੇ ਪਹਿਲਾਂ ਦੱਸ ਕੇ ਗਏ ਸੀ ਜੀ, ਮੇਰਾ ਪੇਪਰ ਗਵਾਚ ਗਿਆ। ਉਹਦੇ ਵਿੱਚ ਦੱਸਿਆ ਸੀ ਉਹਨਾਂ ਨੇ ਵੀ ਉਹ ਟਰੱਕ ਚਲਾਉਂਦਾ ਸੀ ਵੀਰ, ਉਹਨਾਂ ਨੇ ਦੱਸਿਆ ਸੀ ਵੀ ਚੂਨਾ ਤੇ ਅਲਸੀ ਕੇ ਤੇ ਇੱਕ ਚੀਜ਼ ਹੋਰ ਨਹੀਂ ਮੈਨੂੰ ਪਤਾ ਲੱਗਿਆ, ਤੇ ਕਿੰਨੀ ਮਿਕਦਾਰ ਰਲਾਉਣੀ ਹੈ ਜੀ ਵਿੱਚ ਗੋਡੇ ਤੇ ਲਾਉਣ ਵਾਸਤੇ। ਸ਼ਾਇਦ ਦੱਸਿਆ ਸੀ, ਅੱਜ ਵੀ ਦੱਸ ਕੇ ਗਏ ਜੀ। ਅੱਜ ਦਾ ਦੱਸਿਆ ਜੀ, ਉਹ ਮੈਂ ਲਿਖ ਲਿਆ, 1 ਚਮਚਾ ਸ਼ਹਿਦ ਦਾ ਤੇ 1 ਚਮਚਾ ਚੂਨਾ ਤੇ 1 ਚਮਚਾ ਦਾਲਚੀਨੀ। ਹਾਂਜੀ ਹਾਂਜੀ, ਉਹੀ ਸੀਗੀਆਂ ਚੀਜ਼ਾਂ ਵੈਸੇ। ਹਾਂਜੀ, ਉਹ ਵੀ ਸੇਮ ਹੀ ਹੈਗਾ, ਉਹਦਾ ਗਰਮ ਚੀਜ਼ਾਂ ਹੀ ਦੱਸਦੇ ਹੁੰਦੇ ਆ ਉਹਦਾ। ਅੱਛਾ, ਅਲਸੀ ਵੀ ਸੇਮ ਹੀ ਪਾ ਲਾਂ ਜੀ ਵਿੱਚ? ਪਾਉਣੇ ਨੂੰ ਤੁਸੀਂ ਪਾ ਸਕਦੇ, ਗਰਮ ਚੀਜ਼ਾਂ ਹੀ ਦੱਸਦੇ ਆ। ਹਾਂਜੀ, ਇੱਕ ਹੋਰ ਹੈ ਜੀ, ਮੈਂ ਹੋਰ ਵੀ ਲਿਖਿਆ ਸੀ, ਇੱਕ ਗੋਡਿਆਂ ਦਾ ਅਸ਼ਵਗੰਧਾ ਗੋਲੀਆਂ ਦੱਸਿਆ ਜੀ। ਹਾਂਜੀ, ਉਹਨੇ ਅਸ਼ਵਗੰਧਾ ਕਹਿ ਕੇ ਗਏ। ਹਾਂਜੀ। ਅੱਛਾ, ਉਹ ਕਿਹੜੇ ਸਟੋਰ ਤੋਂ ਮਿਲਣੀ ਹੈ ਜੀ? ਗੋਲੀਆਂ ਨਹੀਂ ਮਿਲਣੀਆਂ, ਅਸ਼ਵਗੰਧਾ ਦਾ ਪਾਊਡਰ ਮਿਲਦਾ ਸਟੋਰਾਂ ਤੋਂ, ਲੈ ਕੇ ਆਪੇ ਬਣਾ ਲਾਇਆ। ਅੱਛਾ, ਸ਼ਹਿਦ ਵਿੱਚ ਮਿਲਾ ਕੇ ਗੋਲੀਆਂ ਬਣਾ ਲੈਣੀਆਂ ਹੈ? ਹਾਂਜੀ। ਅੱਛਾ, ਇੱਕ ਮੈਂ ਜੀ ਤੁਹਾਨੂੰ ਦੱਸਣਾ ਸੀ, ਜਿਵੇਂ ਮੈਂ 2-3 ਮਹੀਨੇ ਹੋ ਗਏ ਸੁਣਿਆ ਸੀ, ਜਿਵੇਂ ਕਾਕਰੋਚ ਹੁੰਦੇ ਆ ਨਾ ਜੀ ਘਰਾਂ ਦੇ ਵਿੱਚ ਜਾਂ ਉਹ ਤੁਸੀਂ ਸ਼ੁੱਕਰਵਾਰ ਨੂੰ ਕਰਿਓ। ਅੱਜ ਬਿਮਾਰੀਆਂ ਜਿਨ੍ਹਾਂ ਨੂੰ ਹੁੰਦੀਆਂ ਉਹਨਾਂ ਦਾ ਸ਼ੋਅ ਹੈਗਾ, ਉਸ ਹਿਸਾਬ ਨਾਲ ਕਾਲ ਆਪਾਂ ਕਰਿਆ ਕਰੀਏ। ਜਿਹੜਾ ਸ਼ੁੱਕਰਵਾਰ ਨੂੰ ਹੁੰਦਾ, ਉਸ ਦੇ ਵਿੱਚ ਤੁਸੀਂ ਹੋਮ ਰੈਮਡੀ ਤੋਂ ਬਿਨਾਂ ਕੁਛ ਵੀ ਪੁੱਛ ਸਕਦੇ ਆ, ਦੱਸ ਸਕਦੇ ਆ। ਅੱਜ ਦੇ ਦਿਨ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਸ ਹੁੰਦੀਆਂ ਆਪਾਂ ਖਾਣ ਪੀਣ ਦੇ ਨਾਲ ਕਿਸ ਤਰ੍ਹਾਂ ਠੀਕ ਕਰ ਸਕਦੇ ਆ, ਉਹਨਾਂ ਦੀ ਗੱਲਬਾਤ ਕਰਦੇ ਆ। ਉਹਨਾਂ ਦਾ ਆਪਾਂ ਜਿਸ ਦਿਨ ਕੋਈ ਵੀ ਪ੍ਰੋਗਰਾਮ ਲਿਖਿਆ ਹੁੰਦਾ ਆ, ਉਸ ਦਿਨ ਆਪਾਂ ਕਾਲ ਕਰਕੇ ਪੁੱਛ ਸਕਦੇ ਆ। ਦੀਸ਼ ਜੀ। ਹਾਂਜੀ, ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਭਾਈ ਸਾਹਿਬ ਗੱਲ ਕਰਦੇ ਸੀਗੇ ਲਿਊਪਸ ਦੇ ਬਾਰੇ, ਕਿ ਉਹਨਾਂ ਦੀ ਵਾਈਫ ਨੂੰ ਲਿਊਪਸ ਦੱਸਿਆ ਆ। ਹਾਂਜੀ।
ਤੇ ਇਹ ਮੈਨੂੰ ਇਹਦੇ ਬਾਰੇ ਥੋੜੀ ਬਹੁਤੀ ਨੌਲੇਜ ਹੈਗੀ ਆ, ਕਿਉਂਕਿ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਕਿਸੇ ਨੂੰ ਹੋਇਆ ਹੈ, ਇਸ ਕਰਕੇ ਮੈਨੂੰ ਥੋੜੀ ਜਿਹੀ ਨੌਲੇਜ ਆ ਕਿ ਇਹ ਇੱਕ ਆਟੋ ਇਮਿਊਨ ਸਿਸਟਮ ਦਾ ਡਿਜ਼ੀਜ਼ ਆ। ਜਦੋਂ ਜਿਹੜਾ ਆਪਣਾ ਇਮਿਊਨਿਟੀ ਸਿਸਟਮ ਹੁੰਦਾ ਆ ਉਹ ਬਣਿਆ ਤਾਂ ਹੁੰਦਾ ਕਿ ਬਾਹਰਲੀਆਂ ਬਿਮਾਰੀਆਂ ਤੋਂ ਆਪਣੀ ਬੋਡੀ ਨੂੰ ਬਚਾਵੇ, ਪਰ ਜਦੋਂ ਤੁਹਾਡੀ ਬੋਡੀ ਦੇ ਕਿਸੇ ਵੀ ਔਰਗਨ ਦੇ ਉੱਪਰ ਜਾਂ ਕਿਸੇ ਵੀ ਟਿਸ਼ੂ ਦੇ ਉੱਪਰ ਨਾ ਉਹ ਅਟੈਕ ਕਰਨਾ ਸ਼ੁਰੂ ਕਰ ਦਿੰਦਾ ਆ, ਤਾਂ ਇਹਨੂੰ ਆਟੋ ਇਮਿਊਨ ਡਿਜ਼ੀਜ਼ ਕਹਿੰਦੇ ਨੇ। ਔਰ ਇਹਦੇ ਬਾਰੇ ਇਹ ਮਤਲਬ ਲੌਂਗ ਟਰਮ ਹੋ ਜਾਂਦਾ। ਇਹਦੀ ਜਿਹੜਾ ਇਲਾਜ ਆ ਹਾਲੇ ਬਹੁਤ ਘੱਟ ਆ। ਇਹਦੀ ਪ੍ਰੀਵੈਂਸ਼ਨ ਦੇ ਇਹਨੂੰ ਮਤਲਬ ਰੋਕਣ ਦੇ ਲਈ ਜਾਂ ਇਹਦੇ ਦਰਦਾਂ ਵਗੈਰਾ ਘੱਟ ਕਰਨ ਦੇ ਲਈ ਤੁਹਾਨੂੰ ਮੈਡੀਸਨ ਦੇਈ ਜਾਂਦੇ ਆ, ਪਰ ਇਹਦਾ ਹਾਲੇ ਕੋਈ ਇਲਾਜ ਇੰਨਾ ਪੱਕਾ ਨਹੀਂ ਨਿਕਲਿਆ। ਇਸ ਕਰਕੇ ਉਹਨਾਂ ਨੂੰ ਜ਼ਰੂਰ ਹੀ ਇਹਦੇ ਬਾਰੇ ਨੌਲੇਜ ਹੋਣੀ, ਆਨਲਾਈਨ ਬਹੁਤ ਅੱਜ ਕੱਲ੍ਹ ਤਾਂ ਇਨਫੋਰਮੇਸ਼ਨ ਆ, ਇਹਦੇ ਬਾਰੇ ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਆ। ਮਤਲਬ ਕਿਸੇ ਵੀ ਜੇ ਉਹਨਾਂ ਨੂੰ ਹੁਣ ਉਹਨਾਂ ਦੇ ਮਤਲਬ ਦਰਦਾਂ ਹੋ ਰਹੀਆਂ ਨੇ ਸਰੀਰ ਦੇ ਵਿੱਚ, ਉਹਦੇ ਲਈ ਉਹ ਥੋੜ੍ਹਾ ਜਿਹਾ ਜਿਵੇਂ ਅੱਧਾ ਚਮਚਾ ਹਲਦੀ ਦਾ, ਸੁੰਡ ਦਾ ਤੇ ਆਮਲਾ ਪਾਊਡਰ ਦਾ ਪੇਸਟ ਬਣਾ ਕੇ ਉਹਦੇ ਵਿੱਚ 1 ਚਮਚਾ ਸ਼ਹਿਦ ਦਾ ਮਿਕਸ ਕਰਕੇ ਉਹ ਕੋਸੇ ਪਾਣੀ ਦੇ ਨਾਲ ਲੈ ਸਕਦੇ ਆ। ਇਹਦੇ ਨਾਲ ਇਹ ਹੈ ਕਿ ਦਰਦਾਂ ਵਗੈਰਾ ਥੋੜ੍ਹੀਆਂ ਜਿਹੀਆਂ ਘੱਟ ਜਾਣਗੀਆਂ। ਬਾਕੀ ਜਿਹੜੀ ਹੈਗੀ ਆ ਇਹਦੇ ਵਿੱਚ ਐਕਸਰਸਾਈਜ਼ਸ, ਉਹ ਵੀ ਲਾਈਟ ਐਕਸਰਸਾਈਜ਼ਸ ਜਿਹੜੀਆਂ ਜਿਵੇਂ ਵਾਕ ਕਰ ਸਕਦੇ ਆ, ਸਾਈਕਲ ਚਲਾ ਸਕਦੇ ਨੇ, ਸਟਰੈਚਿੰਗ ਕਰ ਸਕਦੇ ਆ। ਤੇ ਇਹਦੇ ਵਿੱਚ ਰੈਸਟ ਜਿਹੜਾ ਦੱਸਦੇ ਆ, ਤੇ ਜਿਹੜਾ ਖਾਣਾ ਆ ਉਹ ਉਹਨਾਂ ਨੂੰ ਬਹੁਤ ਹੈਲਥੀ ਖਾਣਾ ਚਾਹੀਦਾ ਆ। ਬਾਕੀ ਜਿੰਨਾ ਵੀ ਚੀਜ਼ਾਂ ਸ਼ੂਗਰ ਵਗੈਰਾ ਜਾਂ ਕੋਈ ਅਨਹੈਲਥੀ ਜਿੰਨਾ ਵੀ ਫੂਡ ਆ ਉਹ ਸਾਰਾ ਛੱਡ ਦੇਣਾ ਚਾਹੀਦਾ ਆ। ਜਿਵੇਂ ਹੈਲਥੀ ਫਰੂਟਸ ਖਾਓ, ਵੈਜੀਟੇਬਲਸ ਖਾਓ, ਓਟਸ ਵਗੈਰਾ ਖਾਓ, ਇਸ ਤਰ੍ਹਾਂ ਦਾ ਹੈਲਥੀ ਫੂਡ ਜਿੰਨਾ ਕਿ ਮੇਰਾ ਮਤਲਬ ਮੈਨੂੰ ਪਤਾ ਵੀ ਇਹ ਕਾਫੀ ਸੀਰੀਅਸ ਗੱਲ ਹੁੰਦੀ ਹੈਗੀ ਆ, ਡਰਨ ਦੀ ਜ਼ਰੂਰਤ ਨਹੀਂ, ਪਰ ਇਹਦੇ ਬਾਰੇ ਮਤਲਬ ਨੌਲੇਜ ਲੈਣੀ ਤੇ ਡਾਕਟਰਸ ਦੇ ਨਾਲ ਕੰਸਲਟ ਕਰਨਾ ਬਹੁਤ ਜ਼ਰੂਰੀ ਹੈ। ਹੋ ਸਕਦਾ ਹੋਮੋਪੈਥੀ ਦੇ ਵਿੱਚ ਜਾਂ ਨੈਚੁਰੋਪੈਥੀ ਦੇ ਵਿੱਚ ਕੋਈ ਇਲਾਜ ਹੋਵੇ, ਉਹ ਵੀ ਉਹ ਪਤਾ ਕਰ ਸਕਦੇ ਨੇ। ਤੇ ਦੂਸਰਾ ਇੱਕ ਭੈਣ ਜੀ ਕਹਿੰਦੇ ਸੀ ਕਿ ਮਿੱਠਾ ਖਾਣਾ ਕਿਵੇਂ ਛੱਡਿਆ ਜਾ ਸਕਦਾ ਆ ਜੀ, ਤੇ ਉਹਦੇ ਬਾਰੇ ਮੈਂ ਥੋੜੀ ਬਹੁਤੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਆਈ ਹੈਵ ਅ ਸਵੀਟ ਟੂਥ ਕਿ ਮੈਨੂੰ ਮਿੱਠਾ ਚਾਹੀਦਾ ਹਰ ਵੇਲੇ, ਰੋਟੀ ਪਾਣੀ ਮੈਨੂੰ ਮਿਲੇ ਨਾ ਮਿਲੇ। ਪਰ ਮੈਂ ਬਹੁਤ ਕਾਫੀ ਕੰਟਰੋਲ ਕੀਤਾ ਕਿ ਇੱਕ ਤਾਂ ਘਰ ਦੇ ਵਿੱਚ ਜਿਹੜੀਆਂ ਮਠਿਆਈਆਂ ਵਗੈਰਾ ਲਿਆਉਣੀਆਂ ਉਹ ਬਿਲਕੁਲ ਬੰਦ ਕਰਤੀਆਂ ਨੇ, ਤੇ ਦੂਸਰਾ ਫਿਰ ਘਰ ਜਦੋਂ ਵੀ ਮਿੱਠਾ ਮਤਲਬ ਖਾਣੇ ਤੋਂ ਬਾਅਦ ਮਿੱਠਾ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਥੋੜਾ ਬਹੁਤਾ ਗੁੜ ਜਿਹੜਾ ਆ ਉਹ ਲਿਆ ਕੇ ਰੱਖ ਸਕਦੇ ਹੋ, ਉਹ ਖਾ ਲਓ। ਤੇ ਜਾਂ ਫਿਰ ਤੁਸੀਂ ਜਦੋਂ ਫਿਰ ਮਿੱਠਾ ਖਾਣ ਨੂੰ ਜੀ ਕਰਦਾ, ਜਿਵੇਂ ਮੈਂ ਗ੍ਰੇਪਸ ਰੱਖੇ ਹੋਏ ਆ ਤੇ ਉਹ ਗ੍ਰੇਪਸ ਖਾ ਲਓ, ਤੇ ਰੇਜ਼ਨਸ ਜਿਹੜੀਆਂ ਨੇ ਉਹ ਖਾ ਲਓ, ਜਿਹਦੇ ਨਾਲ ਮਤਲਬ ਤੁਹਾਡਾ ਜਿਹੜੀ ਮਿੱਠੇ ਦੀ ਜਿਹੜੀ ਉਹ ਹੈਗੀ ਆ ਉਹ ਤੁਹਾਨੂੰ ਭਲਕ ਜਿਹੀ ਉੱਠਦੀ ਆ ਵੀ ਮਤਲਬ ਉਹ ਨੁਕਸਾਨ ਵੀ ਨਾ ਹੋਵੇ ਤੇ ਉਹ ਵੀ ਪੂਰੀ ਹੋ ਜਾਵੇ। ਏਦਾਂ ਕਰਕੇ ਮਤਲਬ ਮੈਂ ਥੋੜਾ ਬਹੁਤਾ ਨਹੀਂ ਕਾਫੀ ਕੰਟਰੋਲ ਕੀਤਾ ਆ ਮਿੱਠੇ ਦੀ ਉਹਨੂੰ ਗੱਲ ਨੂੰ। ਤੇ ਇੱਕ ਗੱਲ ਮੈਂ ਹੋਰ ਬਲਵਿੰਦਰ ਜੀ ਦੱਸਣੀ ਸੀਗੀ ਕਿ ਦੇਸੀ ਨੁਸਖੇ ਜਿਹੜੇ ਨੇ ਬਹੁਤ ਵਧੀਆ ਨੇ, ਇਹਨਾਂ ਨੂੰ ਵਰਤਦਿਆਂ ਬਹੁਤ ਫਾਇਦਾ ਹੁੰਦਾ। ਪਰ ਜਿਹੜੀ ਆਪਣੇ ਸਰੀਰ ਨੇ ਨਾ ਉਹ 3 ਤਰ੍ਹਾਂ ਦੇ ਤਕਰੀਬਨ ਹੈਗੇ ਆ। ਜਿਵੇਂ ਕਿਸੇ ਦੇ ਸਰੀਰ 'ਚ ਗਰਮੀ ਜ਼ਿਆਦਾ ਆ, ਕਿਸੇ ਦੇ ਸਰੀਰ ਦੇ ਵਿੱਚ ਕਫ ਜਿਹਨੂੰ ਆਪਾਂ ਸਰਦੀ ਕਹਿੰਦੇ ਆ ਉਹ ਜ਼ਿਆਦਾ ਹੁੰਦੀ ਆ, ਔਰ ਕਿਸੇ ਦੇ ਸਰੀਰ 'ਚ ਬਾਈ ਜ਼ਿਆਦਾ ਹੁੰਦੀ ਆ। ਇਹਨਾਂ ਨੁਸਖਿਆਂ ਦਾ ਹੋਰ ਕੋਈ ਸਾਈਡ ਇਫੈਕਟ ਨਹੀਂ ਹੈਗਾ, ਪਰ ਆਮ ਤੌਰ ਤੇ ਜਿੰਨੀਆਂ ਵੀ ਚੀਜ਼ਾਂ ਜ਼ਿਆਦਾ ਵਰਤਦੇ ਆ ਨਾ ਇਹ ਗਰਮ ਹੁੰਦੀਆਂ ਨੇ, ਇਹਨਾਂ ਦੀ ਤਸੀਰ ਜਿਹੜੀ ਆ, ਔਰ ਕਿਸੇ ਦੇ ਸਰੀਰ ਨੂੰ ਗਰਮੀ ਕਰਦੇ ਆ। ਤੇ ਇਸ ਦੇ ਕਰਕੇ ਜਦੋਂ ਵੀ ਤੁਸੀਂ ਜਿਹੜੇ ਇਹ ਨੁਸਖੇ ਵਰਤਦੇ ਹੋ ਤਾਂ ਇੱਕ ਤਾਂ ਪਾਣੀ ਜ਼ਿਆਦਾ ਪੀਓ, ਦੂਸਰਾ ਜਿਹੜਾ ਦਹੀਂ ਜ਼ਿਆਦਾ ਖਾਣਾ ਚਾਹੀਦਾ, ਥੋੜ੍ਹੀਆਂ ਠੰਡੀਆਂ ਚੀਜ਼ਾਂ, ਤੇ ਗਰਮੀ ਨੂੰ ਘੱਟ ਕਰਨ ਦੇ ਲਈ ਤੁਸੀਂ ਨਿੰਬੂ ਥੋੜਾ ਬਹੁਤਾ ਨਿੰਬੂ ਵੀ, ਲੈਮਨ ਵਾਟਰ ਜਿਹੜਾ ਹੈ ਉਹ ਪੀ ਸਕਦੇ ਹੋ, ਲੱਸੀ ਪੀ ਸਕਦੇ ਹੋ। ਤੇ ਇਸ ਕਰਕੇ ਖਿਆਲ ਰੱਖੋ ਵੀ ਨਾਲ ਤੁਸੀਂ ਇਹਦੇ ਲਈ ਇਹਨੂੰ ਗਰਮੀ ਨਾ ਕਰਨ, ਇਹ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਲੈਂਦੇ ਰਹੋ, ਬੈਲੈਂਸ ਕਰ ਸਕਦੇ। ਹਾਂਜੀ ਥੈਂਕ ਯੂ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਦੇਸ਼ ਜੀ, ਬਹੁਤ ਧੰਨਵਾਦ ਆ। ਮੇਰੇ ਕੋਲ ਜੀ ਬਾਈ ਤੇ ਗਰਮੀ ਹੋ ਸਕਦੀ ਆ, ਪਰ ਇਹਨੂੰ ਤੁਸੀਂ ਬੈਲੈਂਸ ਆਪ ਵੀ ਕਰ ਸਕਦੇ ਆ। ਸਾਰਾ ਕੁਛ ਇਹ ਨਹੀਂ ਹੁੰਦਾ ਕਿ ਬਣਿਆ ਬਣਾਇਆ ਕਿਤੇ ਹੋਊਗਾ ਵੀ ਉਹ ਇਸ ਤਰ੍ਹਾਂ ਹੀ ਹੋਊਗਾ। ਜਿਹੜੀਆਂ ਚੀਜ਼ਾਂ ਗਰਮ ਤਸੀਰ ਆ ਉਹਨਾਂ ਦੀ ਗਰਮੀ ਤਸੀਰ ਹੈਗੀ ਆ, ਕਈਆਂ ਦੀ ਆਪਣੇ ਬਾਡੀ ਦੀ ਤਸੀਰ ਜਿਹਨਾਂ ਦੀ ਪਾਏ ਆ ਜਾਂ ਠੰਡ ਦੇ ਵਿੱਚ ਖਾਂਦੇ ਆ ਉਸ ਲਈ ਤਾਂ ਸਾਰਾ ਕੁਛ ਬੈਲੈਂਸ ਹੋ ਜਾਂਦਾ। ਪਰ ਜਦੋਂ ਫਿਰ ਗਰਮੀਆਂ ਦੇ ਵਿੱਚ ਵੀ ਉਹ ਹੁੰਦਾ ਤੇ ਫਿਰ ਗਰਮੀ ਹੁੰਦੀਆਂ, ਉਹਨਾਂ ਨੂੰ ਤੁਸੀਂ ਆਪ ਬੈਲੈਂਸ ਕਰ ਸਕਦੇ ਆ। ਅਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਜਿਹੜੇ ਹੋਲਡ 'ਤੇ ਬਣੇ ਰਹੋ, ਜਿਨ੍ਹਾਂ ਨੇ ਹਜੇ ਕਾਲ ਕਰਨੀ ਆ 4082725200 ਸਟੂਡੀਓ ਦਾ ਫੋਨ ਨੰਬਰ ਹੈ।